ਜਦੋਂ ਜਦੋਂ ਵੀ ਸਿੱਖਾਂ ਨੇ ਲੋਕਤੰਤਰੀ ਢੰਗ ਤਰੀਕਾ ਅਪਣਾ ਕੇ ਪੰਜਾਬ 'ਚ ਸਰਕਾਰ ਬਣਾਈ ਆ, ਉਹ ਸਰਕਾਰ ਅਕਾਲੀ ਦਲ ਦੀ ਬਣੀ ਤਾਂ ਹਰ ਵਾਰ ਅਸੀਂ ਨਿਰਾਸ਼ ਹੋਏ, ਕਿਉਂਕਿ ਸਿੱਖ ਜਜ਼ਬਾਤਾਂ ਦੀ, ਸਿੱਖ ਹੱਕਾਂ ਦੀ ਰਾਖੀ ਨਹੀਂ ਹੋ ਸਕੀ। ਹੁਣ ਜੇਕਰ ਸਾਡੀ ਇਹ ਸਰਕਾਰ ਬਣ ਗਈ ਆ, ਇਹ ਸਰਕਾਰ ਦਾ ਫਿਰ ਲਾਹਾ ਮਿਲਣਾ ਚਾਹੀਦਾ, ਕੋਈ ਇਹੋ ਜਿਹਾ ਕਾਨੂੰਨੀ ਤੌਰ ਦੇ ਉੱਤੇ ਕਦਮ ਚੱਕਿਆ ਜਾਣਾ ਚਾਹੀਦਾ ਜਿਹਦੇ ਨਾਲ ਇੱਕ ਮਿਸਾਲ ਬਣੇ, ਇੱਕ ਉਦਾਹਰਨ ਸੈੱਟ ਹੋਵੇ ਕਿ ਗਾਹਾਂ ਨੂੰ ਕੋਈ ਪੰਗਾ ਨਾ ਲਵੇ। ਅਕਾਲੀ ਦਲ ਦੀ ਸਰਕਾਰ ਖੁਦ ਬਣਾਈ ਤੇ ਉਹਨੇ ਸਿੱਖ ਨੌਜਵਾਨਾਂ ਨੂੰ ਜਾਂ ਸਿੱਖਾਂ ਨੂੰ ਦੋਸ਼ੀਆਂ ਵਾਲੇ ਕਟਹਿਰੇ 'ਚ ਖੜਾ ਕਰਤਾ, ਸਿੱਖਾਂ ਦੇ ਡਾਂਗਾ ਗੋਲੀਆਂ ਮਰਵਾਈਆਂ ਤੇ ਜਿਹੜੇ ਬੇਅਦਬੀ ਕਰਨ ਵਾਲੇ ਸੀ ਉਹਨਾਂ ਦਾ ਸਾਥ ਦਿੱਤਾ। ਇਹਨਾਂ ਕੋਲ ਸਿਸਟਮ ਦੇ ਅੰਦਰ ਅੰਦਰ ਕੋਈ ਹੱਲ ਹੈ ਨਹੀਂ, ਪਰ ਹਾਂ ਸਿੱਖਾਂ ਨੂੰ ਗਲਤ ਠਹਿਰਾਉਣ ਲਈ ਕਿ ਤੁਸੀਂ ਜੀ 18ਵੀਂ ਸਦੀ ਵਾਲੀਆਂ ਗੱਲਾਂ ਕਰਦੇ। ਅਮਰਤਪਾਲ ਸਿੰਘ ਵਾਲਾ ਜਿਹੜਾ ਵਰਤਾਰਾ ਚੱਲਿਆ, ਉਸ ਦੌਰਾਨ ਪੰਜਾਬ ਦੇ ਵਿੱਚ ਖਾਲਿਸਤਾਨੀ ਏਜੰਡਾ ਜਾਂ ਵੱਖਵਾਦ ਦਾ ਏਜੰਡਾ ਉਹ ਕਹਿੰਦੇ ਆ ਵੀ ਉਹ ਫੇਰ ਦੁਬਾਰਾ ਇੱਕ ਵਾਰੀ ਜ਼ੋਰ ਫੜਿਆ। ਆਰਐਸਐਸ ਵਾਲੇ ਚਾਹੁੰਦੇ ਆ ਨਾ ਕਿ ਸਾਰੇ ਦੇ ਸਾਰੇ ਸਿੱਖ ਕਿਹੋ ਜਿਹੇ ਹੋਣ, ਉਹਨਾਂ ਦਾ ਮਤਲਬ ਹੈ ਬਾਦਲ ਸਾਹਿਬ ਵਰਗੇ ਹਿੰਦੂ ਤਵੀ ਕਰਮਕਾਂਡ ਕਰਨ ਨੂੰ ਜਿਹੜਾ ਪਿਆਰ ਮਿਲੇ, ਜਿਹੜਾ ਸਿੱਖ ਪੰਥ ਦੀਆਂ ਜੜ੍ਹਾਂ ਪੱਟਣ ਨੂੰ ਹਰ ਹੋ ਕੇ ਮੂਹਰੇ ਰਵੇ, ਉਹੋ ਜਿਹਾ ਸਿੱਖ ਬਣਾਉਣ ਨੂੰ ਫਿਰਦੇ ਆ। ਬਾਦਲ ਸਾਹਿਬ ਸੀਗੇ ਤੇ ਉਹਨਾਂ ਨੇ ਆਪਦੀ ਪਾਰਟੀ ਬਾਦਲ ਸੈਨਾ ਜਿਹੜੀ ਉਹ ਵੀ ਇਹੋ ਜਿਹੀ ਬਣਾਈ ਹੋਈ ਸੀ। ਸੋ ਸੰਨ 2000 ਦੇ ਵਿੱਚ ਜਦੋਂ ਆਰਐਸਐਸ ਨੇ ਰਾਸ਼ਟਰੀ ਸਿੱਖ ਸੰਗਤ ਦੇ ਰਾਹੀਂ ਪੰਜਾਬ 'ਚ ਪੰਗਾ ਖੜਾ ਕੀਤਾ ਤਾਂ ਸਾਡੇ ਰੈਕੋਟ ਇਲਾਕੇ ਦੇ ਵਿੱਚ ਇੱਕ ਸਕੂਲ ਦੇ ਵਿੱਚ ਕਿਤੇ ਇਹਨਾਂ ਨੇ ਇੱਕ ਪੇਪਰ ਜਿਹਾ ਲਿਆ ਸੀ ਬੱਚਿਆਂ ਨੂੰ। ਉੱਥੇ ਪੇਪਰ ਦੇ ਬਾਰੇ ਸਾਡੇ ਕਿਸੇ ਨੌਜਵਾਨ ਨੂੰ, ਮੇਰੇ ਮਿੱਤਰ ਨੂੰ ਪਤਾ ਲੱਗਿਆ, ਉਹਦੀ ਅਸੀਂ ਫੋਟੋਕਾਪੀ ਕਰਾਈ। ਉਹਦੇ ਵਿੱਚ ਸਾਰਾ ਜਦੋਂ ਪੜ੍ਹਿਆ, ਉਹ ਸਾਰਾ ਹਿੰਦੂ ਤਵੀ ਨਜ਼ਰੀਏ ਅਨੁਸਾਰ ਲਿਖਿਆ ਹੋਇਆ ਸੀ। ਰੌਲਾ ਗੋਲਾ ਪਿਆ ਪੰਜਾਬ ਦੇ ਵਿੱਚ, ਥਾਂ ਥਾਂ ਦੇ ਉੱਤੇ ਫਿਰ ਆਰਐਸਐਸ ਖਿਲਾਫ ਧਰਨੇ ਮੁਜ਼ਾਹਰੇ ਹੋਣ ਲੱਗੇ। ਉਦੋਂ 300 ਸਾਲੇ ਦੇ ਮੌਕੇ ਬਾਦਲ ਸਾਹਿਬ ਤੇ ਟੌਹੜਾ ਸਾਹਿਬ ਦੀ ਖੜਕ ਪਈ ਸੀ। ਸੋ ਟੌਹੜਾ ਸਾਹਿਬ ਸਰਬ ਹਿੰਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੀ। ਉਹਨਾਂ ਦਾ ਵਿੱਚ ਉਦਾਂ ਵੀ ਚਲੋ ਥੋੜਾ ਬਹੁਤਾ ਪੰਥ ਦਾ ਕਣ ਸੀ, ਦੂਜਾ ਉਹਨਾਂ ਦੀ ਲੋੜ ਵੀ ਸੀ, ਉਹ ਬਾਦਲ ਦਾ ਵਿਰੋਧ ਕਰਦੇ। ਅੱਜ ਬਹੁਤ ਸਾਰੇ ਸੱਜਣਾਂ ਨੂੰ ਇਹ ਗੱਲਾਂ ਸੁਣ ਕੇ ਅਜੀਬ ਜਿਹਾ ਲੱਗ ਸਕਦਾ ਕਿ ਉਹਨਾਂ ਦਿਨਾਂ ਦੇ ਵਿੱਚ ਜਿਹੜੇ ਆਰਐਸਐਸ ਵਾਲੇ ਸੀ, ਇਹਨਾਂ ਨੇ ਐਲਾਨ ਕਰਤਾ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਮੰਦਿਰਾਂ 'ਚ ਲੈ ਕੇ ਜਾਵਾਂਗੇ ਤੇ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਗੁਰਦੁਆਰਿਆਂ 'ਚ ਰੱਖਾਂਗੇ। ਗੁਰੂ ਸਾਹਿਬਾਨ ਨੂੰ ਅਕਾਲ ਪੁਰਖ ਦਾ ਰੂਪ ਹੀ ਮੰਨਦੇ ਆ, ਪਰ ਗੁਰੂ ਅਤੇ ਰੱਬ ਦੇ ਵਿੱਚ ਭਾਵੇਂ ਭੇਦ ਵੀ ਕੋਈ ਨਹੀਂ, ਪਰ ਸਾਡੇ ਕੋਲੇ ਗੁਰੂ ਸਾਹਿਬਾਨ ਨੇ ਜਿਨ੍ਹਾਂ ਨੇ ਸਾਡੀ ਆਤਮਾ ਦਾ ਮੇਲ ਪਰਮਾਤਮਾ ਨਾਲ ਕਰਾਉਣਾ, ਵਿਚਾਲੇ ਵਿਚੋਲਾ। ਬਿਲਕੁਲ ਹੀ ਮਨਮਤ ਅਤੇ ਗੁਰਮਤ ਦੀ ਟੱਕਰ। ਜਿਸ ਸਾਰੇ ਕਾਸੇ ਨੂੰ ਸਿੱਖੀ ਨੇ ਮਨਮਤ ਕਿਹਾ, ਉਹ ਸਾਰਾ ਕੁਝ ਬ੍ਰਾਹਮਣਵਾਦ ਦੀ ਗਿੰਦ ਜਾਨ ਆ। ਸਭ ਤੋਂ ਹੈਰਾਨੀ ਦੀ ਗੱਲ ਇਹ ਆ ਕਿ ਜਦੋਂ ਆ ਰਾਸ਼ਟਰੀ ਸਿੱਖ ਸੰਗਤ ਵਾਲੇ ਆਪਦਾ ਡਰਾਮੇ ਜੇ ਕਰਦੇ ਆ, ਉੱਥੇ ਕਲਗੀਧਰ ਪਾਤਸ਼ਾਹ ਦੀ ਫੋਟੋ ਨੂੰ ਸ਼ਿਵਾਜੀ ਤੇ ਮਹਾਰਾਣਾ ਪ੍ਰਤਾਪ ਦੇ ਬਰਾਬਰ ਰੱਖ ਦਿੰਦੇ ਆ ਵੀ ਉੱਡਾ ਕ ਯੋਧਾ ਸੀ ਤੁਹਾਡਾ ਗੁਰੂ ਗੋਬਿੰਦ ਸਿੰਘ। ਰਾਸ਼ਟਰੀ ਸਿੱਖ ਸੰਗਤ ਦੇ ਖਿਲਾਫ ਖਾਲਸਾ ਪੰਥ ਨੇ ਜਿਹੜਾ ਉਸ ਮੌਕੇ ਸਟੈਂਡ ਲਿਆ, ਉਹਦੇ ਕਰਕੇ ਇੱਕ ਤਾਂ ਪੰਜਾਬ ਦੇ ਵਿੱਚ ਸਿੱਖ ਸਭਾ ਦੇ ਵਿੱਚ ਰਾਸ਼ਟਰੀ ਸਿੱਖ ਸੰਗਤ ਨਾਲ ਜੁੜਨਾ ਜਾਂ ਖੜਨਾ ਇੱਕ ਗੁਨਾਹ ਵਰਗੀ ਗੱਲ ਬਣੀ। ਭਾਵੇਂ ਉਹਨਾਂ ਨੇ ਇੱਕ ਲੰਬੀ ਚੌੜੀ ਲਿਸਟ ਛਾਪੀ ਕਿ ਆਹ ਦੇਖੋ ਜੀ ਇਹ ਸਾਡੇ ਨਾਲ ਨੇ, ਆਰਐਸਐਸ ਦੇ ਨਾਲ ਨੇ ਸਿੱਖਾਂ ਦੇ ਵਿੱਚੋਂ, ਪਰ ਗੱਲ ਬਣੀ ਨਹੀਂ। ਸੰਤ ਸਮਾਜ ਜਾਂ ਸਿੱਖ ਸਮਾਜ ਦੀਆਂ ਬਹੁਤ ਸਾਰੀਆਂ ਧਿਰਾਂ, ਵਿਅਕਤੀ ਵਿਸ਼ੇਸ਼, ਉਹਨਾਂ ਨਾਲ ਮੀਟਿੰਗਾਂ ਕਰਕੇ ਪੰਥ ਦੇ ਵਿੱਚ ਇਹ ਦੁਬਿਧਾ ਪਾਉਣੀ ਚਾਹੀ ਕਿ ਜਿਹੜੀਆਂ ਵੱਡੀਆਂ ਵੱਡੀਆਂ ਤੁਹਾਡੇ ਸਮਾਜ ਦੀਆਂ ਤੋਪਾਂ ਨੇ ਸਿੱਖੋ, ਉਹ ਤਾਂ ਸਾਡੇ ਨਾਲ ਨੇ। ਇਹ ਜਿਹੜੇ ਵੱਖਵਾਦੀ ਨੇ, ਖਾਲਿਸਤਾਨੀ ਨੇ, ਹਿੰਦੂ ਸਿੱਖ ਏਕਤਾ ਦੇ ਦੁਸ਼ਮਣ ਨੇ, ਪਾਕਿਸਤਾਨ ਦੇ ਏਜੰਟ ਨੇ, ਇਹ ਰਾਸ਼ਟਰੀ ਸਿੱਖ ਸੰਗਤ ਨੂੰ ਮਾੜਾ ਕਹਿੰਦੇ। ਇਸ ਤੋਂ ਬੜੇ ਵਧੀਆ ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਦਿਨੀ ਮਰਿੰਡਾ ਦੇ ਗੁਰਦੁਆਰਾ ਕੋਤਵਾਲੀ ਸਾਹਿਬ ਦੇ ਵਿੱਚ ਜਿਸ ਦੁਸ਼ਟ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਬੇਅਦਬ ਕੀਤਾ ਸੀ, ਅਪਮਾਨ ਕੀਤਾ ਸੀ, ਉਹ ਆਪਦੀ ਅਦਾਲਤੀ ਚਾਰਾਜੋਈ ਭੁਗਤ ਰਿਹਾ ਸੀਗਾ, ਜਿਹਦੇ ਵਿੱਚ ਇੱਕ ਦਿਨ ਇੱਕ ਵਕੀਲ ਨੇ ਉਹਦੇ ਉੱਤੇ ਕਾਤਲਾਨਾ ਹਮਲਾ ਵੀ ਕਰਨਾ ਚਾਹਿਆ
क्योंकि सिख संगत नूं इस गल का बड़ा रोस है कि इस दुष्ट ने किन्ना माड़ा ते भैड़ा कर्म कीता है। खास तौर ਦੇ ਉੱਤੇ ਜਦੋਂ ਉਹਦੀ ਜਿਹੜੀ ਵੀਡੀਓ ਆ ਉਹਦੇ ਵਿੱਚ ਬੂਟਾਂ ਸਮੇਤ ਜਦੋਂ ਉਹਨੂੰ ਦਾਖਲ ਹੁੰਦੇ ਨੂੰ ਦੇਖਦੇ ਆ ਦਰਬਾਰ ਸਾਹਿਬ ਦੇ ਵਿੱਚ, ਤੇ ਜਿਸ ਤਰੀਕੇ ਨਾਲ ਉਹ ਪਾਵਨ ਸਰੂਪਾਂ ਦੀ ਬੇਅਦਬੀ ਕਰਦਾ, ਇਸ ਤਰੀਕੇ ਦੀ ਸਪਸ਼ਟ ਜਾਂ ਇਸ ਤਰੀਕੇ ਦੀ ਕਲੀਅਰ ਜੀ ਵੀਡੀਓ ਇਸ ਤਰ੍ਹਾਂ ਦੀ ਪਹਿਲੋਂ ਹੋਰ ਕਿਸੇ ਮਾਮਲੇ ਵਿੱਚ ਨਹੀਂ ਸੀ, ਤੇ ਇਸ ਕਰਕੇ ਇਸ ਪਾਪੀ ਦੇ ਵੱਲੋਂ ਕੀਤੀ ਕਰਤੂਤ ਦਾ ਲੋਕਾਂ 'ਚ ਦੁੱਖ ਬੜਾ। ਤੇ ਜਦੋਂ ਇਹਨੂੰ ਕੁੱਟਮਾਰ ਕੀਤੀ ਗਈ ਤੇ ਬਾਅਦ 'ਚ ਪੁਲਿਸ ਨੂੰ ਫੜਾ ਦਿੱਤਾ ਗਿਆ, ਉਦੋਂ ਬਾਅਦ ਵਿੱਚ ਸੰਗਤ 'ਚ ਇਹੀ ਗੱਲ ਉੱਠਦੀ ਰਹੀ ਆ ਬਈ ਜਿਸ ਤਰੀਕੇ ਨਾਲ ਦਰਬਾਰ ਸਾਹਿਬ ਵਿੱਚ ਅੰਮ੍ਰਿਤਸਰ ਦੇ ਵਿੱਚ ਜਿਸ ਪਾਪੀ ਨੇ ਇਸ ਤਰੀਕੇ ਦੀ ਕਰਤੂਤ ਕੀਤੀ ਸੀ, ਜਿਵੇਂ ਉਹਦਾ ਸੋਧਾ ਲੱਗਿਆ ਸੀ ਇਵੇਂ ਇਹਦਾ ਸੋਧਾ ਲਾਉਣਾ ਚਾਹੀਦਾ ਸੀ, ਪੁਲਿਸ ਵਾਲੇ ਨਹੀਂ ਸੀ ਕਰਨਾ ਚਾਹੀਦਾ। ਸੋ ਇਸ ਗੱਲ ਨੂੰ ਮੁੱਖ ਰੱਖਦਿਆਂ ਹੋਇਆਂ ਪਿਛਲੇ 5-4 ਦਿਨਾਂ ਤੋਂ ਸਿੱਖ ਜਜ਼ਬਾਤ ਕਾਫੀ ਤਲਖ ਸੀਗੇ। ਜਿਸ ਦਿਨ ਅਦਾਲਤ ਵਿੱਚ ਪੇਸ਼ੀ ਮੌਕੇ ਜਦੋਂ ਇਹ ਰਿਮਾਂਡ ਤੇ ਸੀਗਾ, ਉਸ ਟਾਈਮ ਜੱਜ ਦੇ ਪੇਸ਼ੀ ਵਾਲੇ ਕਮਰੇ ਵੱਲ ਨੂੰ ਜਦੋਂ ਲੈ ਕੇ ਜਾਂਦੇ ਸੀ ਪੁਲਿਸ ਵਾਲੇ ਤੇ ਵਕੀਲ ਨੇ ਇੱਕ ਨੇ ਹਮਲਾ ਕੀਤਾ, ਉਹ ਵੀ ਲੋਕਾਂ ਨੂੰ ਹੋਰ ਜ਼ਿਆਦਾ ਗੁੱਸਾ ਚੜਿਆ ਕਿ ਇਹ ਬਚ ਕਿਉਂ ਗਿਆ। ਪਰ ਕਿਸਮਤ ਉਹਦੀ ਜਾਂ ਜਿਵੇਂ ਵੀ ਲਿਖੀ ਹੁੰਦੀ ਆ, ਉਹ ਮਾਨਸਾ ਦੇ ਵਿੱਚ ਜੇਲ੍ਹ ਦੇ ਵਿੱਚ ਸੀਗਾ। ਰਾਤ ਕਹਿੰਦੇ ਵੀ ਇਹਦੇ ਜੀ ਕੋਈ ਗੜਬੜ ਹੋਈ ਆ, ਪੇਟ ਦੇ ਵਿੱਚ ਬੇਚੈਨੀ ਮਹਿਸੂਸ ਕੀਤੀ ਆ, ਉਹਨੂੰ ਹਸਪੀਟਲ ਲੈ ਕੇ ਆਏ ਆ ਤੇ ਉੱਥੇ ਉਹ ਮਰ ਗਿਆ, ਜਾਂ ਮਰਿਆ ਹੋਇਆ ਲਿਆਂਦਾ ਜਾਂ ਉੱਥੇ ਆ ਕੇ ਮਰ ਗਿਆ। ਕਿਵੇਂ ਮਰਿਆ, ਕਾਹਤੋਂ ਮਰਿਆ, ਇਹ ਤਾਂ ਹੁਣ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਪਤਾ ਲੱਗੂਗਾ ਕਿ ਮੌਤ ਦੀ ਵਜ੍ਹਾ ਕੀ ਹੈ। ਪਰ ਉਹਦੀ ਕਰਤੂਤ ਇੰਨੀ ਮਾੜੀ ਸੀ ਵੀ ਉਹਦੇ ਮਰ ਜਾਣ ਤੋਂ ਬਾਅਦ ਵੀ ਉਹਦੇ ਬਾਰੇ ਜਿਹੜਾ ਨਫ਼ਰਤ ਆ ਜਾਂ ਉਹਦੇ ਪਾਪ ਦੀ ਕਰਤੂਤ ਦੀ ਜਿਹੜਾ ਦੁੱਖ ਵਾ ਉਹ ਅੱਜ ਵੀ ਬਰਕਰਾਰ। ਉਹਦੇ ਕਰਕੇ ਅੱਜ ਸਵੇਰ ਤੋਂ ਹੀ ਜਦੋਂ ਇਹ ਖਬਰ ਚੱਲੀ, ਇਹ ਸੋਸ਼ਲ ਮੀਡੀਆ ਉੱਤੇ ਵੀ ਰੌਲਾ ਪਿਆ। ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਾਹਿਬ ਨੇ ਵੀ ਲਾਈਵ ਹੋ ਕੇ ਇਹ ਗੱਲ ਆਖੀ ਕਿ ਕੋਈ ਵੀ ਸਿੱਖ ਇਸ ਦੁਸ਼ਟ ਦੀਆਂ ਜਿਹੜੀਆਂ ਅੰਤਮ ਕਿਰਿਆਵਾਂ ਨੇ ਉਹਦੇ ਵਿੱਚ ਸ਼ਾਮਲ ਨਾ ਹੋਵੇ। ਕੋਈ ਗੁਰੂ ਘਰ ਇਸ ਦੇ ਕਿਸੇ ਵੀ ਕਰਮ ਦੇ ਵਿੱਚ ਸ਼ਾਮਲ ਨਾ ਹੋਵੇ। ਅੰਤਮ ਜਿਹੜੀਆਂ ਰਸਮਾਂ ਨੇ, ਜਿਵੇਂ ਬਾਅਦ ਵਿੱਚ ਬਾਣੀ ਪੜ੍ਹੀ ਜਾਂਦੀ ਹੈ ਜਾਂ ਕਿਸੇ ਸਿੱਖ ਦੇ ਚਲਾਣਾ ਕਰ ਜਾਣ ਤੋਂ ਮਗਰੋਂ ਜਿਸ ਤਰੀਕੇ ਨਾਲ ਆਪਾਂ ਬਾਣੀ ਪੜ੍ਹਦੇ ਹਾਂ ਤੇ ਅਰਦਾਸ ਹੁੰਦੀ ਆ, ਅਖੰਡ ਪਾਠ ਜਾਂ ਸਹਿਜ ਪਾਠ ਪ੍ਰਕਾਸ਼ ਕਰਦੇ ਹਾਂ, ਇਹ ਸਾਰੀਆਂ ਕਿਰਿਆਵਾਂ ਬਾਰੇ ਲੋਕਾਂ ਦੇ ਵਿੱਚ ਹੈ ਕਿ ਇਹ ਨਹੀਂ ਕੋਈ ਇਹਦੇ ਮਾਮਲੇ 'ਚ ਦਖਲਅੰਦਾਜ਼ੀ ਕਰੇ, ਕੋਈ ਇਹਦੇ 'ਚ ਸ਼ਾਮਲ ਨਾ ਹੋ। ਤੇ ਇਸ ਤੋਂ ਅੱਗੇ ਤੱਕ ਗੱਲ ਆਖੀ ਜਾ ਰਹੀ ਸੀ ਕਿ ਇਸ ਬੰਦੇ ਦਾ ਸੰਸਕਾਰ ਵੀ ਜਿਹੜਾ ਹੈਗਾ ਉਹ ਸਾਡੇ ਸ਼ਮਸ਼ਾਨ ਘਾਟ ਦੇ ਵਿੱਚ ਕਿਸੇ ਥਾਂ ਤੇ ਹੋਵੇ ਨਾ। ਸੋ ਜਦੋਂ ਸਵੇਰ ਤੋਂ ਹੀ ਇਹ ਮਾਮਲਾ ਇਸ ਤਰੀਕੇ ਨਾਲ ਚੱਲ ਰਿਹਾ ਸੀ ਤੇ ਇਹਦੇ ਉੱਤੇ ਜਦੋਂ ਜਥੇਦਾਰ ਕੇਸਗੜ੍ਹ ਸਾਹਿਬ ਦਾ ਵੀ ਬਿਆਨ ਆ ਗਿਆ, ਹੋਰ ਵੀ ਆਸੇ-ਪਾਸਿਓਂ ਇਸ ਤਰੀਕੇ ਦੀਆਂ ਆਵਾਜ਼ਾਂ ਉੱਠ ਰਹੀਆਂ ਸੀ, ਤਾਂ ਪ੍ਰਸ਼ਾਸਨ ਨੇ ਆਪਦੇ ਵੱਲੋਂ ਐਂਬੂਲੈਂਸ ਮੰਗਾ ਕੇ ਇਹਨੂੰ ਕਿਸੇ ਥਾਂ ਤੇ ਜਦੋਂ ਲੈ ਕੇ ਜਾਣ ਦਾ ਸੋਚਿਆ, ਤਾਂ ਜਿਹੜੀਆਂ ਪ੍ਰਾਈਵੇਟ ਐਂਬੂਲੈਂਸ ਚੱਲਦੀਆਂ ਨੇ ਮਾਨਸਾ ਤੋਂ, ਉਹਨਾਂ ਦੀ ਯੂਨੀਅਨ ਨੇ ਵੀ ਇਕੱਠੇ ਹੋ ਕੇ ਜਵਾਬ ਦੇਤਾ ਕਿ ਅਸੀਂ ਇਸ ਦੁਸ਼ਟ ਨੂੰ ਕਿਤੇ ਵੀ ਲੈ ਕੇ ਨਹੀਂ ਜਾਵਾਂਗੇ। ਆਖਰ ਕੋਈ ਢੰਗ ਤਰੀਕਾ ਸਰਕਾਰ ਨੇ ਆਪਦੇ ਲੈਵਲ ਤੇ ਵਰਤ ਕੇ ਉਸ ਪਾਪੀ ਦੀ ਦੇਹ ਨੂੰ ਦੱਸਦੇ ਆ ਵੀ ਪਟਿਆਲੇ ਲਿਆਂਦਾ ਹੈ ਤੇ ਚੁੱਪ ਚਪੀਤੇ ਉੱਥੇ ਕਿਤੇ ਉਹਦਾ ਸੰਸਕਾਰ ਜਿਹੜਾ ਹੈ ਉਹ ਕੀਤਾ ਗਿਆ। ਇਸ ਗੱਲ ਦੇ ਅਰਥ ਬੜੇ ਵੱਡੇ ਆ। ਹੁਣ ਇੱਕ ਪਾਸੇ ਤਾਂ ਉਹ ਗੁਰਸਿੱਖ ਪਿਆਰੇ ਆ ਜਿਹੜੇ ਜਦੋਂ ਚਲਾਣਾ ਕਰ ਜਾਂਦੇ ਆ ਤਾਂ ਉਹਨਾਂ ਲਈ ਜਦੋਂ ਜਿਹੜੇ ਸ਼ਬਦ ਪੜ੍ਹੇ ਜਾਂਦੇ ਆ, ਜਿਹੜੀ ਅਰਦਾਸ ਕੀਤੀ ਜਾਂਦੀ ਆ, ਕਿਉਂਕਿ ਜਿਹੜੇ ਸਾਡੇ ਕੀਰਤਨੀਏ ਸਿੰਘ ਹੁੰਦੇ ਨੇ ਉਹਨਾਂ ਨੇ ਕੁਝ ਸ਼ਬਦ ਇਸ ਹਿਸਾਬ ਦੇ ਨਾਲ ਰੱਖੇ ਹੁੰਦੇ ਨੇ ਕਿ ਆਹ ਖੁਸ਼ੀ ਦੇ ਟਾਈਮ ਤੇ ਪੜ੍ਹੇ ਜਾਣ ਵਾਲੇ ਨੇ, ਆਹ ਜਦੋਂ ਕੋਈ ਮਰਗ ਹੋ ਜਾਵੇ ਉਦੋਂ ਪੜ੍ਹਨ ਵਾਲੇ ਨੇ। ਤੇ ਇਵੇਂ ਹੀ ਹੋਰ ਬਹੁਤ ਸਾਰੀਆਂ ਰਸਮਾਂ ਨੇ ਜਿਹੜੀਆਂ ਕਿਸੇ ਗੁਰਸਿੱਖ ਦੇ ਮਰਨ ਤੋਂ ਬਾਅਦ, ਚੜ੍ਹਾਈ ਕਰ ਜਾਣ ਤੋਂ ਬਾਅਦ, ਚਲਾਣੇ ਕਰ ਜਾਣ ਤੋਂ ਬਾਅਦ ਜਦੋਂ ਹੋਣ ਤਾਂ ਹੋਰ ਤਰੀਕੇ ਦੀ ਗੱਲ ਹੈ। ਪਰ ਜੇ ਉਹੀ ਸਾਰਾ ਕੁਝ ਸਿੱਖਾਂ ਦੇ ਇਸ਼ਟ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਲਈ ਕੀਤਾ ਜਾਵੇ ਤਾਂ ਇਹ ਗੱਲ ਕੋਈ ਜੱਚਦੀ ਨਹੀਂ। ਇਹਦਾ ਅਰਥ ਇਹ ਬਣ ਜਾਂਦਾ ਕਿ ਇਹ ਵਿਅਕਤੀ ਸਿੱਖ ਸੀ। ਭਵਿੱਖ ਦੇ ਵਿੱਚ ਹਿਸਟਰੀ ਦੇ ਵਿੱਚ ਇਹ ਚੀਜ਼ ਦਰਜ ਹੋਊਗੀ
कि सिखां ने ही अपने इष्ट की बेअदबी की सी। सो ਉਹ ਵਿਅਕਤੀ ਜਿਹੜਾ ਸਾਡੇ ਇਸ਼ਟ ਦੀ ਬੇਅਦਬੀ ਕਰਦਾ, ਉਹ ਆਪਣੇ ਸਿੱਖ ਹੋਣ ਦਾ ਦਾਵਾ ਉਸੇ ਪਲ ਉਹਦਾ ਖਤਮ ਹੋ ਜਾਂਦਾ ਜਦੋਂ ਉਹ ਬੇਅਦਬੀ ਕਰਦਾ। ਕੋਈ ਆਦਮੀ ਉਹਨਾਂ ਟਾਈਮ ਹੀ ਸਿੱਖ ਹੋਣ ਦਾ ਦਾਵਾ ਕਰ ਸਕਦਾ ਜਦੋਂ ਉਹ ਸਿੱਖੀ ਨੂੰ ਸਮਰਪਿਤ ਆ। ਬੇਸ਼ੱਕ ਕਈ ਲੋਕ ਕਈ ਔਗਣ ਘਾਟਾਂ ਕਮਜ਼ੋਰੀਆਂ ਕਰ ਲੈਂਦੇ ਆ, ਪਤਤ ਹੋ ਜਾਂਦੇ ਆ ਜਾਂ ਕੋਈ ਹੋਰ ਤਰੀਕੇ ਦੀ ਗੜਬੜ ਕਰ ਬਹਿੰਦੇ ਆ, ਇੱਥੋਂ ਤੱਕ ਕਿ ਬਜ਼ਰਕ ਰਹਿਤ ਵੀ ਜਦੋਂ ਕਰ ਬਹਿੰਦੇ ਆ, ਤਾਂ ਉਹਨਾਂ ਦੇ ਲਈ ਸਾਡੇ ਕੋਲੇ ਸਿੱਖ ਰਹਿਤ ਮਰਿਆਦਾ 'ਚ ਹਰ ਗੱਲ ਦਾ ਕੋਈ ਨਾ ਕੋਈ ਰਾਹ ਸਿਰਾ, ਕੋਈ ਹੱਲ ਸਾਨੂੰ ਦੱਸਿਆ ਹੋਇਆ। ਪਰ ਜਿਹੜਾ ਇਸ ਤਰੀਕੇ ਨਾਲ ਸਾਡੇ ਇਸ਼ਟ ਦੀ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਪੱਤੀ ਕਰੇ, ਅਪਮਾਨ ਕਰੇ, ਤਿਰਸਕਾਰ ਕਰੇ, ਉਹਨੂੰ ਇੱਕ ਆਮ ਸਧਾਰਨ ਕਿਤਾਬ ਵਾਂਗੂ ਹੇਠਾਂ ਸੁੱਟੇ ਤੇ ਉਹਦੀ ਵੀਡੀਓ ਬਣੇ, ਇਹ ਚੀਜ਼ ਬਹੁਤ ਹੀ ਜ਼ਿਆਦਾ ਦਰਦ ਦੇਣ ਵਾਲੀ ਹੈ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਾਨੂੰਨ ਦੀ ਨਜ਼ਰ ਦੇ ਵਿੱਚ ਲਿਵਿੰਗ ਗੁਰੂ ਦਾ ਦਰਜਾ ਹੈ, ਤੇ ਜਦੋਂ ਕਿਸੇ ਥਾਂ ਦੇ ਉੱਤੇ ਸਰੂਪ ਦੀ ਬੇਅਦਬੀ ਹੋ ਜਾਂਦੀ ਆ, ਉਦੋਂ ਸਾਡੇ ਭਾਈਚਾਰੇ ਦੇ ਵਿੱਚ ਇਹ ਵੀ ਗੱਲ ਉੱਠਦੀ ਆ ਕਿ 302 ਧਾਰਾ ਲਾਈ ਜਾਵੇ। 302 ਧਾਰਾ ਤਾਂ ਜਦੋਂ ਕਿਸੇ ਮਨੁੱਖ ਨੂੰ ਕਤਲ ਕਰ ਦਿੱਤਾ ਜਾਂਦਾ ਉਦੋਂ ਲੱਗਦੀ ਆ। ਸੋ 302 ਗੁਰੂ ਗ੍ਰੰਥ ਸਾਹਿਬ ਜੀ ਦੇ ਅਪਮਾਨ ਤੇ ਨਹੀਂ ਲੱਗ ਸਕਦੀ, ਪਰ ਜਿਹੜੀਆਂ ਧਾਰਾਵਾਂ ਲਾਈਆਂ ਜਾਂਦੀਆਂ ਨੇ 295 ਏ ਵਰਗੀਆਂ, ਇਹਨਾਂ ਦੇ ਨਾਲ ਸਾਡੀ ਤਸੱਲੀ ਨਹੀਂ ਹੁੰਦੀ। ਸੋ ਪਿਛਲੇ ਲੰਮੇ ਅਰਸੇ ਤੋਂ ਸਿੱਖ ਜਗਤ ਇਸ ਗੱਲ ਦੀ ਮੰਗ ਕਰਦਾ ਆ ਰਿਹਾ ਕਿ ਕੋਈ ਸਖਤ ਕਾਨੂੰਨ ਜਿਹੜਾ ਹੈ ਉਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਤਲਕ ਬਣਾਇਆ ਜਾਵੇ, ਜਿਵੇਂ ਪਾਕਿਸਤਾਨ ਦੇ ਵਿੱਚ ਧਾਰਮਿਕ ਗ੍ਰੰਥਾਂ ਦੇ ਮੁਤਲਕ ਕਾਨੂੰਨ ਬਣੇ ਆ। ਪਰ ਇੱਥੇ ਇਹੋ ਜਿਹੀ ਕੋਈ ਗੱਲ ਨਹੀਂ। ਅਕਾਲੀ ਦਲ ਨੇ 3 ਵਾਰੀ ਰਾਜ ਭੋਗ ਲਿਆ। ਜਦੋਂ ਭਨਿਆਰੇ ਵਾਲੇ ਦਾ ਵੇੜਾ ਸੀ ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਨੂੰ ਉਹਦੇ ਚੇਲੇ ਚਾਪੜਿਆਂ ਨੇ ਬੇਅਦਬ ਕੀਤਾ, ਉਦੋਂ ਤੋਂ ਸਿੱਖ ਦੇਖ ਰਹੇ ਆ। ਪਰ ਅਕਾਲੀ ਦਲ ਨੇ ਰਾਜਗੱਦੀਆਂ ਤਾਂ ਮਾਣੀਆਂ, ਪਰ ਬੇਅਦਬੀ ਕਰਨ ਵਾਲਿਆਂ ਨੂੰ ਸਖਤ ਸਜ਼ਾ ਦੇਣ ਵਾਲਾ ਕੋਈ ਕਾਨੂੰਨ ਬਣਾਉਣ ਵਾਲੇ ਪਾਸੇ ਨਹੀਂ ਤੁਰੇ। ਹੋਰ ਤਾਂ ਹੋਰ ਉਲਟਾ ਇਹ ਲੋਕ ਉਹਨਾਂ ਸਾਰਿਆਂ ਪਾਪੀਆਂ ਦੇ ਹੱਕ ਵਿੱਚ ਭੁਗਤ ਗਏ। ਮੇਰੀ ਮੁਰਾਦ ਆ ਕਿ ਡੇਰਾ ਸਰਸਾ ਦੇ ਹੱਕ ਵਿੱਚ ਭੁਗਤੇ। ਭਨਿਆਰੇ ਵਾਲੇ ਦਾ ਜਿਹੜਾ ਝੇਣਾ ਸੀ, ਜਿਨ੍ਹਾਂ ਨੇ ਬੇਅਦਬੀਆਂ ਕੀਤੀਆਂ ਸੀ, ਉਹ ਸਾਰੇ ਦੇ ਸਾਰੇ ਦੁਸ਼ਟ ਬਰੀ ਹੋਏ। ਇਹਨਾਂ ਨੇ ਕੇਸ ਹੀ ਇਸ ਤਰੀਕੇ ਨਾਲ ਬਣਾਏ ਜਦੋਂ ਸਰਕਾਰ ਸੀਗੀ। ਹੁਣ ਆਪਾਂ 2 ਤਰੀਕੇ ਕਹਿੰਦੇ ਆ ਲੋਕਾਂ ਦੇ ਵਿੱਚ, ਇੱਕ ਹੈਗਾ ਲੋਕਤੰਤਰ, ਵੀ ਡੈਮੋਕ੍ਰੇਸੀ ਦੇ ਵਿੱਚ ਵੋਟਾਂ ਲਓ, ਸਰਕਾਰ ਬਣਾਓ ਤੇ ਆਪਦੇ ਮਸਲੇ ਹੱਲ ਕਰ ਲਓ। ਦੂਜਾ ਹੈਗਾ ਵੀ ਹਥਿਆਰਬੰਦ ਹੋ ਕੇ ਸੱਤਾ ਲਓ ਤੇ ਆਪਦੇ ਮਸਲੇ ਹੱਲ ਕਰ ਲਓ। ਆਪਣੇ ਸਾਹਮਣੇ ਆ ਕੇ ਜਦੋਂ ਸਿੱਖ ਜੁਝਾਰੂਆਂ ਨੇ ਹਥਿਆਰ ਚੱਕ ਕੇ ਮਸਲੇ ਹੱਲ ਕਰਨ ਵਾਲੇ ਪਾਸੇ ਤੁਰੇ ਤਾਂ ਸਾਨੂੰ ਕੁਝ ਕਾਮਯਾਬੀ ਮਿਲੀ। ਉਹਨਾਂ ਦਿਨਾਂ ਦੇ ਵਿੱਚ ਪੰਜਾਬੀ ਲਾਗੂ ਕਰਾਉਣੀ ਹੋਵੇ ਜਾਂ ਕੋਈ ਵੀ ਹੋਰ ਜਿਹੜੀ ਸਿੱਖ ਨਜ਼ਰੀਏ ਤੋਂ ਗੱਲ ਹੁੰਦੀ ਸੀ, ਉਹਦਾ ਅਸਰ ਹੁੰਦਾ ਸੀ, ਹੁਕਮ ਮੰਨਿਆ ਜਾਂਦਾ ਸੀ। ਪਰ ਅੱਜ ਦੀ ਤਰੀਕ ਵਿੱਚ ਆਪਣੇ ਸਾਹਮਣੇ ਆ ਕਿ ਜਦੋਂ ਵੀ ਸਿੱਖਾਂ ਨੇ ਲੋਕਤੰਤਰੀ ਢੰਗ ਤਰੀਕਾ ਅਪਣਾ ਕੇ ਪੰਜਾਬ 'ਚ ਸਰਕਾਰ ਬਣਾਈ ਆ, ਉਹ ਸਰਕਾਰ ਅਕਾਲੀ ਦਲ ਦੀ ਬਣੀ ਤਾਂ ਹਰ ਵਾਰ ਅਸੀਂ ਨਿਰਾਸ਼ ਹੋਏ, ਕਿਉਂਕਿ ਸਿੱਖ ਜਜ਼ਬਾਤਾਂ ਦੀ, ਸਿੱਖ ਹੱਕਾਂ ਦੀ ਰਾਖੀ ਨਹੀਂ ਹੋ ਸਕੀ। 1978 ਵਾਲੀ ਸਰਕਾਰ ਬਣੀ, ਨਰਕਧਾਰੀਆਂ ਨੇ 13 ਸਿੱਖ ਸ਼ਹੀਦ ਕਰ ਦਿੱਤੇ, ਨਾਲੇ ਸਿੱਖ ਫਲਸਫੇ ਨੂੰ ਸੱਟ ਮਾਰੀ। ਬਾਅਦ ਵਿੱਚ ਜਦੋਂ 1997 ਤੋਂ ਸਰਕਾਰ ਬਣੀ, ਉਦੋਂ ਭਨਿਆਰੇ ਵਾਲੇ ਨੇ ਫਿਰ ਕੂਕੇ ਜਿਹੜੇ ਭੈਣੀ ਵਾਲੇ ਆ, ਉਹਨਾਂ ਦੀ ਪੁਰਖ ਗੁਰੂ ਕਿਤਾਬ ਦਾ ਰੌਲਾ ਪੈ ਗਿਆ ਸਨ 2000 ਦੇ ਵਿੱਚ। ਇਸ ਤੋਂ ਬਿਨਾਂ ਜਿਹੜੇ ਆਸ਼ੂਤੋਸ਼ ਨੂਰ ਮਹਿਲੀਏ ਦੇ ਚੇਲੇ ਸੀ, ਇਹਨਾਂ ਨੇ ਉਸ ਟਾਈਮ ਪੰਧਰੋਲ ਉਠਾਇਆ। ਹੋਰ ਬੜੇ ਡੇਰੇਦਾਰ ਉੱਠੇ ਜਿਨ੍ਹਾਂ ਨੇ ਗੁਰੂ ਮਾਨਿਓ ਗ੍ਰੰਥ ਦੇ ਸਿਧਾਂਤ ਨੂੰ ਚੁਣੌਤੀ ਦਿੱਤੀ। ਹੁਣ ਜੇਕਰ ਸਾਡੀ ਸਰਕਾਰ ਬਣ ਗਈ ਆ, ਇਹ ਸਰਕਾਰ ਦਾ ਫਿਰ ਲਾਹਾ ਮਿਲਣਾ ਚਾਹੀਦਾ, ਕੋਈ ਇਹੋ ਜਿਹਾ ਕਾਨੂੰਨੀ ਤੌਰ ਦੇ ਉੱਤੇ ਕਦਮ ਚੱਕਿਆ ਜਾਣਾ ਚਾਹੀਦਾ ਜਿਹਦੇ ਨਾਲ ਇੱਕ ਮਿਸਾਲ ਬਣੇ, ਇੱਕ ਉਦਾਹਰਨ ਸੈੱਟ ਹੋਵੇ ਕਿ ਗਾਹਾਂ ਨੂੰ ਕੋਈ ਪੰਗਾ ਨਾ ਲਵੇ। ਪਰ ਸਰਕਾਰਾਂ ਬਣਾਉਣ ਤੋਂ ਬਾਅਦ ਵੀ ਸਿੱਖ ਜਿਹੜੇ ਨੇ ਉਹਨਾਂ ਦੇ ਪੱਲੇ ਕੱਖ ਨਹੀਂ ਪਿਆ। ਉਲਟਾ ਇਹ ਹੋ ਗਿਆ ਕਿ ਅਸੀਂ
कसूते फस गए कि अकाली दल की सरकार खुद बनाई ਤੇ ਉਹਨੇ ਸਿੱਖ ਨੌਜਵਾਨਾਂ ਨੂੰ ਜਾਂ ਸਿੱਖਾਂ ਨੂੰ ਦੋਸ਼ੀਆਂ ਵਾਲੇ ਕਟਹਿਰੇ 'ਚ ਖੜਾ ਕਰਤਾ, ਸਿੱਖਾਂ ਦੇ ਡਾਂਗਾ ਗੋਲੀਆਂ ਮਰਵਾਈਆਂ ਤੇ ਜਿਹੜੇ ਬੇਅਦਬੀ ਕਰਨ ਵਾਲੇ ਸੀ ਉਹਨਾਂ ਦਾ ਸਾਥ ਦਿੱਤਾ। ਸੋ ਇਹ ਜਿਹੜਾ ਕਾਨੂੰਨੀ ਤੌਰ ਦੇ ਉੱਤੇ ਸਾਡੇ ਕੁਝ ਪੱਲੇ ਨਹੀਂ ਪੈਂਦਾ ਤੇ ਫਿਰ ਕਈ ਲੋਕ ਇਹ ਸੋਚਦੇ ਨੇ ਜਾਂ ਕਹਿੰਦੇ ਨੇ ਕਿ ਲਓ ਜੀ ਅੱਜ ਦੇ ਜ਼ਮਾਨੇ 'ਚ ਵੀ ਇਹ 18ਵੀਂ ਸਦੀ ਵਾਲੀਆਂ ਗੱਲਾਂ ਕਰਦੇ ਆ। ਲਓ ਅੱਜ ਵੀ ਕਹਿੰਦੇ ਨੇ ਕਿ ਫਲਾਣੇ ਨੂੰ ਸੋਧਣਾ ਚਾਹੀਦਾ ਸੀ, ਫਲਾਣਾ ਕਿਉਂ ਛੱਡ ਦਿੱਤਾ, ਬਹੁਤ ਵਧੀਆ ਕੀਤਾ ਜੀ ਦਰਬਾਰ ਸਾਹਿਬ ਵਾਲਾ ਸੋਧਤਾ, ਬਹੁਤ ਵਧੀਆ ਕਰਨਾ ਸੀਗਾ ਜੇ ਜੀ ਮਰਿੰਡੇ ਵਾਲੇ ਨੂੰ ਕੋਈ ਸੋਧ ਦਿੰਦੇ। ਇਹ ਗੱਲਾਂ ਕਈ ਇਹਦੇ ਤੇ ਇਤਰਾਜ਼ ਕਰਦੇ ਆ ਵੀ ਇਹ ਤਾਂ ਜੀ ਹੁਣ ਬੀਤੇ ਦੌਰ ਦੀਆਂ ਗੱਲਾਂ, ਹੁਣ ਕਾਨੂੰਨ ਦੇ ਹਿਸਾਬ ਨਾਲ ਕਾਨੂੰਨ ਨੇ ਹੁਣ ਤੱਕ ਤਾਂ ਕਿਸੇ ਨੂੰ ਸਜ਼ਾ ਦਿੱਤੀ ਨਹੀਂ, ਜਿਹੜੀਆਂ ਧਰਾਵਾਂ ਲੱਗਦੀਆਂ ਨੇ ਉਹ ਬੇਕਾਰ ਨੇ। 302 ਦੇ ਉੱਤੇ ਹਮੇਸ਼ਾ ਵਿਵਾਦ ਪੈ ਜਾਂਦਾ ਕਿਉਂਕਿ ਬਹੁਤ ਸਾਰੇ ਸਾਡੇ ਭਰਾ ਕਹਿੰਦੇ ਨੇ ਕਿ ਲਿਵਿੰਗ ਗੁਰੂ ਦਾ ਦਰਜਾ ਤਾਂ ਹੈ, ਪਰ ਇਹਦਾ ਅਰਥ ਇਹ ਨਹੀਂ ਬਣਦਾ ਕਿ ਜਦੋਂ ਜੀ ਕਰਿਆ ਇਸ ਕਹਿ ਦਈਏ ਕਿ ਕਤਲ ਹੋ ਗਿਆ। ਕਤਲ ਨਹੀਂ ਹੋ ਸਕਦਾ। ਗੁਰੂ ਗ੍ਰੰਥ ਸਾਹਿਬ ਜਾਂ ਸਾਡਾ ਗੁਰੂ ਸ਼ਬਦ ਗੁਰੂ ਆ ਜਿਹੜਾ ਕਿਸੇ ਵੀ ਤਰੀਕੇ ਨਾਲ ਨਾ ਖਤਮ ਹੋ ਸਕਦਾ, ਨਾ ਉਹਨੂੰ ਕੋਈ ਕਿਸੇ ਤਰੀਕੇ ਨਾਲ ਨੁਕਸਾਨ ਹੋ ਸਕਦਾ। ਹਾਂ ਉਹਦੀ ਬੇਅਦਬੀ ਜਿਹੜੀ ਆ ਜ਼ਰੂਰ ਹੋਈ ਆ, ਉਹਦੇ ਲਈ ਸਾਨੂੰ ਕੋਈ ਸਖਤ ਕਾਨੂੰਨ ਦੀ ਮੰਗ ਕਰਨੀ ਚਾਹੀਦੀ ਹੈ। ਇਹ ਮਤਾਂ ਦੇਣ ਵਾਲੇ ਅੱਜ ਤੱਕ ਸਾਡੀ ਤਸੱਲੀ ਨਹੀਂ ਕਰਾ ਸਕੇ। ਇਹਨਾਂ ਕੋਲ ਸਿਸਟਮ ਦੇ ਅੰਦਰ ਅੰਦਰ ਕੋਈ ਹੱਲ ਹੈ ਨਹੀਂ, ਪਰ ਹਾਂ ਸਿੱਖਾਂ ਨੂੰ ਗਲਤ ਠਹਿਰਾਉਣ ਲਈ ਕਿ ਤੁਸੀਂ ਜੀ 18ਵੀਂ ਸਦੀ ਵਾਲੀਆਂ ਗੱਲਾਂ ਕਰਦੇ ਹੋ। ਔਰ ਲੱਗਦਾ ਇਹ ਆ ਵੀ ਜੇ ਕਿਤੇ ਇਹ ਲੋਕ ਉਦੋਂ ਹੁੰਦੇ ਜਦੋਂ ਮੱਸੇ ਰੰਗੜ ਦਾ ਗਾਟਾ ਲਾਇਆ ਸਿੰਘਾਂ ਨੇ, ਜਦੋਂ ਉਹਨੇ ਬੇਅਦਬੀ ਕੀਤੀ ਗੁਰੂ ਘਰ ਦੀ, ਇਹਨਾਂ ਨੇ ਉਦੋਂ ਵੀ ਲੱਗੇ ਰਹਿਣਾ ਸੀਗਾ ਬਈ ਲਓ ਜੀ ਇਹ ਤਾਂ ਬਹੁਤ ਮਾੜਾ ਕਰਤਾ, ਉਹਦੇ ਨਿਆਣਿਆਂ ਦਾ ਦੇਖਦੇ ਉਹਦੀ ਜਨਾਨੀ ਰੰਡੀ ਹੋ ਗਈ, ਉਹ ਵਿਚਾਰੀ ਹੁਣ ਕਿਵੇਂ ਕਿਵੇਂ ਟਾਈਮ ਕੱਢੂਗੀ। ਇਹਨਾਂ ਨੂੰ ਹਮੇਸ਼ਾ ਹੀ ਉਹਨਾਂ ਦੋਸਤਾਂ ਦਾ, ਪਾਪੀਆਂ ਦਾ, ਉਹਨਾਂ ਦੇ ਪਰਿਵਾਰ ਦਾ ਮੋਹ ਹੁੰਦਾ, ਉਧਰਲੇ ਪਾਸੇ ਦਾ ਜ਼ਿਆਦਾ ਖਿਆਲ ਕਰਦੇ ਆ, ਸਿੱਖ ਜਜ਼ਬਾਤਾਂ ਦੀ ਪਰਵਾਹ ਨਹੀਂ ਕਰਦੇ। ਸੋ ਇਹੋ ਜਿਹੇ ਲੋਕ ਹੀ ਹੁਣ ਫੇਰ ਦਹਾਈਆਂ ਦੇਣਗੇ ਕਿ ਲਓ ਜੀ ਉਹ ਦੁਸ਼ਟ ਜੇ ਮਰ ਵੀ ਗਿਆ ਤਾਂ ਇਹਨਾਂ ਨੇ ਉਹਦਾ ਸੰਸਕਾਰ ਨਹੀਂ ਹੋਣ ਦਿੱਤਾ। ਇਹਨਾਂ ਨੂੰ ਸਿੱਖ ਜਜ਼ਬਾਤਾਂ ਦੀ ਕੋਈ ਨਹੀਂ। ਮੈਂ ਤਾਂ ਇਹ ਚਾਹੁੰਦਾ ਵੀ ਸਾਰੀਆਂ ਸਿੱਖ ਜਥੇਬੰਦੀਆਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਕਾਲ ਤਖਤ ਸਾਹਿਬ ਨੂੰ ਚਿੱਠੀਆਂ ਲਿਖ ਕੇ ਪਾਉਣ ਕਿ ਜਿਹੜੇ ਜਿਹੜੇ ਲੋਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਦੇ ਮਾਮਲਿਆਂ ਵਿੱਚ ਗ੍ਰਿਫਤਾਰ ਹੋਏ ਨੇ, ਉਹਨਾਂ ਨੂੰ ਜਿਉਂਦੇ ਜੀ ਵੀ ਇਸ ਤਰੀਕੇ ਦਾ ਕੋਈ ਸਿਸਟਮ ਬਣਾਇਆ ਜਾਵੇ ਜਿਵੇਂ ਆਹ ਕੀਤਾ ਹੈਗਾ ਆਪਾਂ ਹੁਣ, ਕਿ ਇਹਨਾਂ ਦੇ ਮਰਨ ਤੋਂ ਬਾਅਦ ਕੋਈ ਵੀ ਇਹਨਾਂ ਦੀਆਂ ਜਿਹੜੀਆਂ ਕੀਰਤਨ ਜਾਂ ਪਾਠ ਕਰਨਾ ਜਾਂ ਹੋਰ ਗੱਲਾਂ ਨੇ ਉਹਦੇ ਚ ਸ਼ਾਮਲ ਨਾ ਹੋ। ਪੱਕੇ ਤੌਰ ਤੇ ਫਾਹਾ ਵੱਢਣਾ ਚਾਹੀਦਾ ਜਿਹੜੇ ਸਾਡੇ ਇਸ਼ਟ ਦੀ ਬੇਅਦਬੀ ਕਰਦੇ। ਇਹ ਕੋਈ ਲਾਡਲਾ ਘੋਲ ਨਹੀਂ ਹੈ, ਇਹ ਕੋਈ ਸਾਡਾ ਭਾਈਚਾਰਕ ਮਸਲਾ ਨਹੀਂ ਹੈਗਾ ਵੀ ਚਲੋ ਜ਼ਮੀਨ ਜਾਇਦਾਦ ਦਾ ਤੈ ਚਾਚਾ ਦਾ ਮੁੰਡਾ ਦਾ ਰੌਲਾ ਪੈ ਗਿਆ ਕੋਈ ਵੀ ਫਿਰ ਵੀ ਆਪਦੇ ਆ। ਕਾਹਦੇ ਆਪਦੇ ਆ ਜਿਹੜੇ ਸਾਡੇ ਇਸ਼ਟ ਦੀ ਬੇਅਦਬੀ ਕਰਦੇ ਆ। ਇਹਨਾਂ ਨੂੰ ਜਿਹੜੀਆਂ ਏਜੰਸੀਆਂ ਜਾਂ ਜਿਹੜਾ ਕੋਈ ਵੀ ਇਹਨਾਂ ਨੂੰ ਮਾਇਆ ਦੇ ਗੱਫੇ ਦੇ ਕੇ ਕਰਤੂਤਾਂ ਕਰਾਉਂਦਾ ਹੈ, ਉਹਨੇ ਤਾਂ ਇਹਨਾਂ ਨੂੰ ਪੈਸੇ ਦੇਈ ਜਾਣੇ ਆ, ਕੰਮ ਹੋਈ ਜਾਣਗੇ। ਇਹ ਕੰਮ ਤਾਂ ਉਦੋਂ ਰੁਕੂਗਾ ਨਾ ਜਦੋਂ ਉਹਦੇ ਮਨ ਵਿੱਚ ਕੋਈ ਡਰ ਹੋਊਗਾ, ਕੋਈ ਦਹਿਸ਼ਤ ਹੋਊਗੀ। ਇਸ ਵੇਲੇ ਭਾਰਤੀ ਹਕੂਮਤ ਦੀ ਜਾਂ ਭਾਰਤੀ ਕਾਨੂੰਨਾਂ ਦੀ ਤਾਂ ਕੋਈ ਇਹਨਾਂ ਦੇ ਮਨਾਂ 'ਚ ਦਹਿਸ਼ਤ ਨਹੀਂ ਹੈ, ਕਾਨੂੰਨ ਦੀ ਦਹਿਸ਼ਤ ਨਹੀਂ ਹੈ। ਸਿੱਖਾਂ ਦੀ ਦਹਿਸ਼ਤ ਜਿਹੜੀ ਹੈਗੀ ਆ ਉਹ ਇਹ ਸਾਡੇ ਭਾਈਚਾਰੇ ਵਾਲੇ ਕੱਢ ਦਿੰਦੇ ਨੇ ਕਿ ਨਹੀਂ ਜੀ ਇਹਨਾਂ ਨੂੰ ਮਾਰੋ ਨਾ, ਇਹਨਾਂ ਨੂੰ ਕਾਨੂੰਨ ਦੇ ਹਵਾਲੇ ਕਰੋ। ਉਹਨਾਂ ਨੂੰ ਤਾਂ ਚਾਹ ਚੜ ਜਾਂਦਾ ਜਦੋਂ ਕਹਿੰਦੇ ਆ ਵੀ ਕਾਨੂੰਨ ਦੇ ਹਵਾਲੇ ਕਰੋ। ਜਿਸ ਦਿਨ ਉਸ ਦੁਸ਼ਟ ਨੂੰ ਮਰਿੰਡੇ ਦੇ ਗੁਰਦੁਆਰਾ ਸਾਹਿਬ ਦੇ ਵਿੱਚੋਂ ਕੱਢ ਕੇ ਕਮਰੇ 'ਚ ਬੰਦ ਕੀਤਾ, ਜਦੋਂ ਪੁਲਿਸ ਮੁਲਾਜ਼ਮ ਆਏ, ਉਹ ਵੀਡੀਓ ਇੱਥੇ ਸੋਸ਼ਲ ਮੀਡੀਆ ਤੇ ਜਦੋਂ ਮਰਜ਼ੀ ਦੇਖ ਲਿਓ, ਉਹਨੂੰ ਚਾਹ ਹੀ ਚੜ ਗਿਆ ਵੀ ਹੁਣ ਫਸ ਗਏ, ਹੁਣ ਪੁਲਿਸ ਵਾਲੇ ਆ ਗਏ, ਹੁਣ ਮੈਨੂੰ ਲੈ ਜਾਣਗੇ, ਇੱਥੇ ਤਾਂ ਮੈਨੂੰ ਕੁੱਟਦੇ ਸੀ। ਪੁਲਿਸ ਦੇ ਹੱਥਾਂ ਵਿੱਚ ਉਹ ਬੰਦੇ ਆਪਦੇ ਆਪ ਨੂੰ ਸੇਫ, ਸਿਕਿਉਰ, ਸੁਰੱਖਿਅਤ ਮੰਨਦੇ। ਸੋ ਸਾਡਾ ਸਾਰਿਆਂ ਦਾ ਇਹ ਫਰਜ਼ ਬਣਦਾ ਹੈ ਕਿ ਅਸੀਂ ਇਸ ਗੱਲ ਤੇ ਜ਼ੋਰ ਦਈਏ ਕਿ ਜਿੰਨੇ ਵੀ ਇਹ ਦੁਸ਼ਟ ਪਾਪੀ ਜਿਹੜੇ ਇਹੋ ਜਿਹੀਆਂ ਕਾਰਵਾਈਆਂ ਕਰਦੇ ਆ, ਇਹਨਾਂ ਦੇ ਜਿਉਂਦੇ ਜੀਵੀ ਤੇ ਇਹਨਾਂ ਦੇ ਮਰਨ ਤੋਂ ਬਾਅਦ ਵੀ ਕੋਈ ਵੀ ਸਿੱਖ ਇਹਨਾਂ ਦਾ ਕਿਸੇ ਤਰੀਕੇ ਦਾ ਤਾਲਮੇਲ ਨਾ ਰੱਖੇ, ਕਿਸੇ ਵੀ ਤਰੀਕੇ ਦਾ ਸੰਬੰਧ ਨਾ ਹੋਵੇ। ਹੁਣ ਹੁੰਦਾ ਇਹ ਆ ਵੀ ਬੇਅਦਬੀ ਕਰਨ ਤੋਂ ਬਾਅਦ ਇਹ ਪਾਪੀ ਆਰਾਮ ਨਾਲ ਜ਼ਮਾਨਤ ਕਰਾ ਕੇ ਆਪਦੇ ਪਰਿਵਾਰ ਦੇ ਵਿੱਚ, ਆਪਣੀਆਂ ਰਿਸ਼ਤੇਦਾਰੀਆਂ 'ਚ ਉਵੇਂ ਹੀ ਸਮਾਜ ਵਿੱਚ ਵਿਚਰਦੇ ਆ, ਕਿਸੇ ਨੂੰ ਪਤਾ ਵੀ ਨਹੀਂ ਹੁੰਦਾ। ਅੱਗੇ ਵੀ ਕਈ ਵਾਰ ਆਖਿਆ ਬਈ ਇਹਨਾਂ ਦੀਆਂ ਤਾਂ ਫੋਟੋਆਂ ਫਲੈਕਸਾਂ ਦੇ ਉੱਤੇ ਲਾ ਕੇ ਪਿੰਡ ਪਿੰਡ ਲਾਉਣੀਆਂ ਚਾਹੀਦੀਆਂ ਨੇ ਬਈ ਇਹਨਾਂ ਤੋਂ ਬਚ ਕੇ ਰਹੋ, ਇਹ ਬੇਅਦਬੀ ਕਰਨ ਦੇ ਆਦੀ ਲੋਕ ਨੇ।
पर कोई सुनता नहीं इत्थे। खैर अज इस गल दे नाल कि सिखां ने एकता दिखाई है, भावें किन्ना भी माड़ा वक्त है, पर साहिब श्री गुरु ग्रंथ साहिब जी की बेअदबी करने वाले दुष्ट के मारे जाने तो बाद प्रशासन ने ਇਹ ਪਟਿਆਲੇ ਦੇ ਵਿੱਚ ਆਪਣੇ ਆਪ ਚੁੱਪ ਚਪੀਤੇ ਦਾ ਸੰਸਕਾਰ ਕਰ ਲਿਆ, ਪਰ ਸਿੱਖ ਆਗੂਆਂ ਨੇ ਜਾਂ ਸਿੱਖ ਜਥੇਬੰਦੀਆਂ ਨੇ, ਸਿੱਖ ਸੰਗਤ ਨੇ ਜਿਸ ਤਰੀਕੇ ਨਾਲ ਇਹ ਸਾਰਾ ਇਸ ਮੌਕੇ ਸਟੈਂਡ ਲਿਆ, ਇਹਦੀ ਬਹੁਤ ਚੰਗੀ ਗੱਲ ਹੈ। ਤੇ ਇਸ ਗੱਲ ਨੂੰ ਆਪਾਂ ਸਮਝ ਲਓ ਕਿ ਬੇਸ਼ੱਕ ਆਪਾਂ ਨੂੰ ਲੱਗਦਾ ਹੈ ਕਿ ਜੀ ਹਾਲਾਤ ਬੜੇ ਸਖਤ ਨੇ, ਪਰ ਇਹ ਟਕਰਾਅ ਦਾ ਦੌਰ ਆ। ਇਹ ਹਿੰਦੂ ਸੱਭਿਆਚਾਰ ਤੇ ਸਿੱਖ ਸੱਭਿਆਚਾਰ ਦੀ ਜਿਹੜੀ ਜੰਗ ਵਾ, ਉਹਦੇ ਵਿੱਚ ਇੱਕ ਬਹੁਤ ਹੀ ਕਰੂਸ਼ਲ ਮੋੜ ਤੇ ਆਪਾਂ ਖੜੇ ਆ, ਜੰਗ ਦੇ ਵਿਚਾਲੇ ਖੜੇ ਆਪਾਂ। ਆਪਣੇ ਬਹੁਤ ਸਾਰੇ ਬੰਦਿਆਂ ਨੂੰ ਇਹ ਅਹਿਸਾਸ ਹੀ ਨਹੀਂ ਹੈ ਕਿ ਹਾਲਾਤ ਕਿੰਨੇ ਖਤਰਨਾਕ ਨੇ। ਆ ਹੁਣੇ ਮਥੁਰਾ ਦੇ ਵਿੱਚ ਇੱਕ ਆਰਐਸਐਸ ਦੀ ਇਕੱਤਰਤਾ ਹੋ ਕੇ ਹਟੀ ਹੈ, ਉਹਦੀ ਚਰਚਾ ਪਿਛਲੇ ਕਈ ਦਿਨਾਂ ਤੋਂ ਸਮਾਜ ਵਿੱਚ ਚੱਲ ਰਹੀ ਸੀ। ਅਸੀਂ ਵੀ ਇਧਰੋਂ ਉਧਰੋਂ ਜਿਹੜਾ ਕੁਝ ਉੱਥੇ ਹੋਇਆ ਉਹ ਇਕੱਠਾ ਕਰਨਾ ਚਾਹੁੰਦੇ ਸੀ। ਉੱਥੇ ਉਹਨਾਂ ਨੇ ਕਿਹਾ ਵੀ ਜਿਹੜੀਆਂ ਪੰਜਾਬ ਦੇ ਵਿੱਚ ਹਿੰਦੂਤਵਾ ਦੇ ਖਿਲਾਫ, ਸਿੱਖ ਮਨਾਂ ਦੇ ਵਿੱਚ ਭਗਵੇਂ ਬ੍ਰਿਗੇਡ ਦੇ ਖਿਲਾਫ ਜੋ ਵਿਚਾਰ ਨੇ ਵੀ ਇਹ ਬੜੇ ਖਤਰਨਾਕ ਨੇ ਤੇ ਇਹਨਾਂ ਨੂੰ ਪੋਜ਼ਿਟਿਵ ਕਰਨਾ। ਦੂਜਾ ਲਿਖਿਆ ਉਹਨਾਂ ਨੇ ਕਿ ਪੰਜਾਬ ਦੇ ਜਾਂ ਸਿੱਖਾਂ ਦੇ ਮਨਾਂ ਦੇ ਵਿੱਚ ਐਂਟੀ ਇੰਡੀਆ ਜਿਹੜਾ ਸੈਂਟੀਮੈਂਟ ਹੈ ਵੀ ਇਹ ਬੜਾ ਖਤਰਨਾਕ ਹੈ। ਇਸ ਚੀਜ਼ ਦੇ ਉੱਤੇ ਇਹਨਾਂ ਨੇ 300 ਤੋਂ ਵੱਧ ਇਹਨਾਂ ਦੇ ਜਿਹੜੇ ਵਿਚਾਰਵਾਨ ਨੇ ਆਰਐਸਐਸ ਦੇ, ਉਹ ਇਕੱਠੇ ਹੋਏ ਆ ਮਥੁਰਾ ਦੇ ਵਿੱਚ। ਉਹਦੀ ਰਿਪੋਰਟਿੰਗ ਜਿਹੜੀ ਆ ਉਹ ਦੱਸਦੀ ਹੈ ਕਿ ਇਹਨਾਂ ਨੇ ਇਹ ਕਿਹਾ ਕਿ ਅਮਰਤਪਾਲ ਸਿੰਘ ਵਾਲਾ ਜਿਹੜਾ ਵਰਤਾਰਾ ਚੱਲਿਆ, ਉਸ ਦੌਰਾਨ ਪੰਜਾਬ ਦੇ ਵਿੱਚ ਖਾਲਿਸਤਾਨੀ ਏਜੰਡਾ ਜਾਂ ਵੱਖਵਾਦ ਦਾ ਏਜੰਡਾ, ਉਹ ਕਹਿੰਦੇ ਆ ਵੀ ਉਹ ਫੇਰ ਦੁਬਾਰਾ ਇੱਕ ਵਾਰੀ ਜ਼ੋਰ ਫੜਿਆ। ਤੇ ਇਹ ਵੀ ਉਹਨਾਂ ਨੇ ਇਹ ਚ ਆਖਿਆ ਹੈ ਕਿ ਜੋ ਇਹ ਮਾਹੌਲ ਬਣਿਆ ਹੋਇਆ ਐਂਟੀ ਇੰਡੀਆ ਤੇ ਐਂਟੀ ਹਿੰਦੂਤਵਾ, ਇਹਨੂੰ ਸੁਧਾਰਨ ਲਈ ਅਸੀਂ ਪੰਜਾਬ ਦੇ ਵਿੱਚ ਸਪੈਸ਼ਲ ਜਿਹੜੀ ਇੱਕ ਮੂਵ ਆ ਉਹ ਚਲਾਉਣੀ ਹੈ। ਮੈਂ ਇੱਥੇ ਇਹ ਗੱਲ ਦੱਸਣੀ ਚਾਹੁੰਦਾ, ਸਾਡੇ ਬਹੁਤ ਸਾਰੇ ਸਰੋਤਿਆਂ ਨੂੰ ਇਸ ਗੱਲ ਦਾ ਚੇਤਾ ਨਹੀਂ ਹੋਣਾ। ਸਨ 2000 ਦੀ ਗੱਲ ਆ, ਅੱਜ ਤੋਂ 23 ਸਾਲ ਪਹਿਲਾਂ ਬਾਦਲ ਸਾਹਿਬ ਦਾ ਰਾਜ ਸੀ ਤੇ 300 ਸਾਲਾ ਖਾਲਸਾ ਪੰਥ ਮਨਾ ਕੇ ਹਟਿਆ ਸੀ। ਉਦੋਂ ਕਰੋੜਾਂ ਰੁਪਏ ਅਨਾਉਂਸ ਕਰਤੇ ਵਾਜਪਾਈ ਨੇ ਖਾਲਸਾ ਪੰਥ ਨੂੰ, ਪਰ ਉਹ ਅੱਧੇ ਤਾਂ ਦੇਤੇ ਬਾਦਲ ਪਰਿਵਾਰ ਨੂੰ ਜਾਂ ਬਾਦਲ ਦਲ ਨੂੰ ਜਾਂ ਪੰਜਾਬ ਸਰਕਾਰ ਨੂੰ। ਇਹਨਾਂ ਨੇ ਉਹਦੇ ਵਿੱਚੋਂ ਵੱਧ ਬਚਤ ਦੇ ਖਰਚੇ ਹੋਣੇ ਆ, ਬਾਕੀ ਖਾ ਪੀ ਗਏ ਹੋਣੇ ਆ। ਜਿਹੜਾ ਇਹਨਾਂ ਨੇ ਉੱਥੇ ਬਣਾਇਆ ਫਿਰ ਉਹ 300 ਸਾਲੇ ਦੇ ਸੰਬੰਧ ਵਿੱਚ ਅਨੰਦਪੁਰ ਸਾਹਿਬ ਦੇ ਵਿੱਚ, ਉਹ ਜਿਹੜਾ ਇੱਥੇ ਵਿਰਾਸਤੀ ਭਵਨ ਜਿਹਾ ਬਣਾਇਆ, ਉਹਦੇ ਵਿੱਚ ਹੀਰ ਰਾਂਝੇ ਤੇ ਹੋਰ ਲੱਲਣ ਪੱਲਣ ਸਾਰਾ ਇਕੱਠਾ ਕਰਤਾ। ਉੱਥੇ ਖਾਲਸਾ ਹੀ ਮਹਿਕ ਨਹੀਂ ਆਉਂਦੀ। ਜਿਵੇਂ ਇੱਥੇ ਦਰਬਾਰ ਸਾਹਿਬ ਵਾਲੇ ਰੋਡ ਦੇ ਉੱਤੇ ਵਿਰਾਸਤੀ ਮਾਰਗ ਬਣਾ ਕੇ ਇੱਥੇ ਭੰਗੜੇ ਗਿੱਧੇ ਵਾਲੀਆਂ ਲਾਤੀਆਂ ਸੀ ਮੂਰਤੀਆਂ ਜਿਹੀਆਂ, ਜਿਹੜੀਆਂ ਬਾਅਦ ਚ ਸਿੱਖਾਂ ਨੇ ਚਕਾਈਆਂ। ਉਹ ਸਾਰਾ ਗੰਦ ਪਹਿਲੇ ਜਾਂ ਉੱਥੇ ਇਕੱਠਾ ਕੀਤਾ ਹੋਇਆ। ਤੇ ਦੂਜੇ ਪਾਸੇ ਪੰਥ ਨੂੰ ਤਾਂ ਜਿਹੜਾ ਇਹ ਪੈਸਾ ਮਿਲਿਆ, ਇਹਨੂੰ ਪੰਥ ਨੂੰ ਤਾਂ ਕੋਈ ਲਾਭ ਨਹੀਂ ਹੋਇਆ, ਕਿਉਂਕਿ ਸਰਕਾਰ ਜਿਹੜੀ ਸੀ ਬਾਦਲ ਦੀ ਸੀ ਤੇ ਬਾਦਲ ਹੁਣੀ ਸੁੱਖ ਨਾਲ ਜਿੰਨਾ ਕੁ ਪੰਥ ਹੈਗਾ ਉਹ ਪਤਾ ਹੀ ਆ, ਉਹ ਤਾਂ ਦੁਸ਼ਮਣ ਦੇ ਏਜੰਟ ਵਾਂਗੂ ਸਾਰੀ ਉਮਰ ਲੰਘਾਈ ਆ। ਏਸਾਧਾਰੀ ਹਿੰਦੂ ਜਿਹੜਾ ਆਰਐਸਐਸ ਵਾਲੇ ਚਾਹੁੰਦੇ ਆ ਨਾ ਕਿ ਸਾਰੇ ਦੇ ਸਾਰੇ ਸਿੱਖ ਕਿਹੋ ਜਿਹੇ ਹੋਣ, ਉਹਨਾਂ ਦਾ ਮਤਲਬ ਹੈ ਬਾਦਲ ਸਾਹਿਬ ਵਰਗੇ ਹੋਣ। ਬਾਦਲ ਸਾਹਿਬ ਵਰਗੇ ਕਿਹੋ ਜਿਹੇ, ਜਿਨ੍ਹਾਂ ਨੂੰ ਤਿਲਕ ਲਵਾ ਕੇ ਲਾਲ ਚੁੰਨੀ ਲੈ ਕੇ ਵੈਸ਼ਨੋ ਦੇਵੀ ਟੱਲੀਆਂ ਖੜਕਾਉਣ ਲੱਗਿਆ ਨੂੰ ਘੋਰਾ ਚੇਤੇ ਨਾ ਆਵੇ ਕਿ ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਇਹ ਕਰਮ ਕਾਂਡਾਂ ਤੋਂ ਮਨਾ ਕੀਤਾ। ਜਿਹਨੂੰ ਉਹ ਕਦੇ ਚੇਤਾ ਨਾ ਆਵੇ ਕਿ ਸਿੱਖ ਰਹਿਤ ਮਰਿਆਦਾ ਕੀ ਕਹਿੰਦੀ ਹੈ, ਜਿਹਨੂੰ ਕੋਈ ਫਿਕਰ ਨਾ ਹੋਵੇ ਕਿ ਇਹ ਸਿੱਖਾਂ ਦੇ ਇਸ਼ਟ ਦੀ, ਸਿੱਖਾਂ ਦੇ ਧਰਮ ਦੀ, ਸਿੱਖ ਫਲਸਫੇ ਦੀ ਕਿੱਡੀ ਵੱਡੀ ਬੇਅਦਬੀ ਹੈ। ਸੋ ਹਰ ਹਿੰਦੂਤਵੀ ਕਰਮ ਕਾਂਡ ਕਰਨ ਨੂੰ ਜਿਹੜਾ ਪਿਆਰ ਮਿਲੇ, ਜਿਹੜਾ ਸਿੱਖ ਪੰਥ ਦੀਆਂ ਜੜ੍ਹਾਂ ਪੱਟਣ ਨੂੰ ਹਰ ਮੌਕੇ ਮੂਹਰੇ ਰਵੇ, ਉਹੋ ਜਿਹਾ ਸਿੱਖ ਬਣਾਉਣ ਨੂੰ ਫਿਰਦੇ ਆ। ਬਾਦਲ ਸਾਹਿਬ ਸੀਗੇ ਤੇ ਉਹਨਾਂ ਨੇ ਆਪਦੀ ਪਾਰਟੀ ਬਾਦਲ ਸੈਨਾ ਜਿਹੜੀ ਉਹ ਵੀ ਇਹੋ ਜਿਹੀ ਬਣਾਈ ਹੋਈ ਸੀ। ਜੋ ਮਰਜ਼ੀ ਜਿਹਦੀਆਂ ਮਰਜ਼ੀ ਫੋਟੋਆਂ ਚੱਕ ਲਓ, ਇਹਨਾਂ ਨੇ ਤਾਂ ਸਾਰੇ ਲੀਡਰ ਕਾਣੇ ਕਰਤੇ। ਸ਼ਾਇਦ ਹੀ ਕੋਈ ਬਿਰਲਾ ਹੀ ਲੀਡਰ ਬਚਿਆ ਹੋਵੇ ਜਿਹੜਾ ਆਰਐਸਐਸ ਦੇ ਸਮਾਗਮਾਂ 'ਚ ਜਾ ਕੇ ਹਵਨ ਕਰਕੇ ਜਾਂ ਜਿਹੜੇ ਕੰਮ ਉਹ ਕਰਦੇ ਆ
ਹੁਣ ਉਹਨਾਂ ਦਾ ਤਾਂ ਹੱਕ ਵਾ, ਉਹ ਹਿੰਦੂ ਨੇ, ਹਿੰਦੂ ਮਤ ਦੀਆਂ ਕਰਮਕਾਂਡ ਜੋ ਵੀ ਉਹਨਾਂ ਦੇ ਰਸਮੋ ਰਿਵਾਜ ਆ ਉਹਨਾਂ ਦਾ ਹੱਕ ਬਣਦਾ ਵੀ ਉਹ ਕਰਨ। ਪਰ ਸਿੱਖ ਨੂੰ ਤਾਂ ਆਪਣੇ ਆਪ ਨੂੰ ਪਤਾ ਹੋਣਾ ਚਾਹੀਦਾ ਕਿ ਅਸੀਂ ਕੀ ਕਰਨਾ ਤੇ ਕੀ ਨਹੀਂ ਕਰਨਾ। ਹੁਣ ਇਹ ਵੀ ਕੀ ਇੰਨਾ ਵੀ ਕੀ ਹੋਇਆ ਵੀ ਅਸੀਂ ਤੁਹਾਨੂੰ ਤਾਂ ਵੋਟ ਪਾਵਾਂਗੇ ਪਹਿਲਾਂ ਸਾਡੀ ਲੱਤ ਹੇਠਾਂ ਨਹੀਂ ਲੰਘੂ। ਸੋ ਜਿਹੜਾ ਬਾਦਲ ਫੈਕਟਰ ਵਾ ਉਹ ਜਦੋਂ ਹੁਣ ਵਿੱਚੋਂ ਨਿਕਲ ਗਿਆ ਬਾਦਲ ਦੇ ਮਰਨ ਤੋਂ ਬਾਅਦ, ਆ ਜਿਹੜੇ ਬਾਕੀ ਬਾਦਲ ਦਲ ਵਾਲੇ ਨੇ ਉਹ ਪਹਿਲਾਂ ਵਾਲੇ ਅਕਾਲੀ ਦਲ ਦੇ ਨਾਲੋਂ ਹੋਰ ਵੱਧ ਕਮਜ਼ੋਰ ਨੇ। ਇੱਕ ਅਕਾਲੀ ਦਲ ਉਹ ਸੀ ਜਿਹੜਾ ਪੰਥ ਲਈ ਜਿਉਂਦਾ ਮਰਦਾ ਸੀ, ਇੱਕ ਵਿੱਚ ਵਿਚਾਲੇ ਜਿਹੜਾ ਪੱਖ ਆ ਗਿਆ ਸੀ। ਹੁਣ ਜਿਹੜਾ ਬਾਦਲ ਸਾਹਿਬ ਵਾਲਾ ਸੀ ਉਹ ਤਾਂ ਬਿਲਕੁਲ ਹੀ ਸੀਗਾ, ਹੁਣ ਉਸ ਤੋਂ ਵੀ ਕਮਜ਼ੋਰ ਆਗੂ ਨੇ। ਇਹਨਾਂ ਦੀ ਲੋੜ ਵੀ ਆ ਕਿਉਂਕਿ ਪਿਛਲੇ ਦਿਨਾਂ 'ਚ ਇਹਨਾਂ ਨੇ ਬਲਟੋਹੇ ਨੇ ਤੇ ਜਿਆਣੀ ਨੇ ਜਦੋਂ ਰੌਲਾ ਜਿਹਾ ਪਾਇਆ ਵੀ ਏਕਤਾ ਹੋਣੀ ਚਾਹੀਦੀ ਹੈ। ਸੋ ਇਹਨਾਂ ਦੀ ਸਿਆਸੀ ਭੁੱਖ ਵਾ ਤੇ ਇਹ ਬਹੁਤ ਸਸਤੇ ਵਿਕ ਸਕਦੇ ਆ। ਸੋ ਸੰਨ 2000 ਦੇ ਵਿੱਚ ਜਦੋਂ ਆਰਐਸਐਸ ਨੇ ਰਾਸ਼ਟਰੀ ਸਿੱਖ ਸੰਗਤ ਦੇ ਰਾਹੀਂ ਪੰਜਾਬ 'ਚ ਪੰਗਾ ਖੜਾ ਕੀਤਾ ਤਾਂ ਸਾਡੇ ਰਾਏਕੋਟ ਇਲਾਕੇ ਦੇ ਵਿੱਚ ਇੱਕ ਸਕੂਲ ਦੇ ਵਿੱਚ ਕਿਤੇ ਇਹਨਾਂ ਨੇ ਇੱਕ ਪੇਪਰ ਜਿਹਾ ਲਿਆ ਸੀ ਬੱਚਿਆਂ ਦਾ। ਉੱਥੇ ਪੇਪਰ ਦੇ ਬਾਰੇ ਸਾਡੇ ਕਿਸੇ ਨੌਜਵਾਨ ਨੂੰ, ਮੇਰੇ ਮਿੱਤਰ ਨੂੰ ਪਤਾ ਲੱਗਿਆ, ਉਹਦੀ ਅਸੀਂ ਫੋਟੋਕਾਪੀ ਕਰਾਈ। ਉਹਦੇ ਵਿੱਚ ਸਾਰਾ ਜਦੋਂ ਪੜ੍ਹਿਆ ਉਹ ਸਾਰਾ ਹਿੰਦੂ ਤਵੀ ਨਜ਼ਰੀਏ ਅਨੁਸਾਰ ਲਿਖਿਆ ਹੋਇਆ ਸੀ। ਸਾਰੇ ਦੇ ਸਾਰੇ ਜਿਹੜੇ ਸਵਾਲ ਜਵਾਬ ਸੀ ਆਬਜੈਕਟਿਵ ਟਾਈਪ ਹੋਵੇ, ਇੱਕ ਨੰਬਰ ਇੱਕ ਲਿਖ ਕੇ ਮਾਰਕ ਕਰਨਾ ਸੀ ਕਿਸੇ ਚੀਜ਼ ਨੂੰ, ਉਹਨਾਂ ਦੇ ਜਵਾਬ ਹੀ ਇਸ ਤਰੀਕੇ ਨਾਲ ਬਣਨੇ ਸੀਗੇ ਕਿ ਬੰਦਾ ਮੱਲੋ ਮੱਲੀ ਆਰਐਸਐਸ ਦੀ ਬੋਲੀ ਬੋਲਣ ਲੱਗ ਪੈਂਦਾ ਸੀ। ਉਦੋਂ ਬਾਅਦ ਪਤਾ ਲੱਗਿਆ ਵੀ ਇਹ ਤਾਂ ਆਲੇ ਦੁਆਲੇ ਬਹੁਤ ਪਿੰਡਾਂ 'ਚ ਹੋ ਰਿਹਾ, ਫਿਰ ਪਤਾ ਲੱਗਿਆ ਪੰਜਾਬ ਭਰ 'ਚ ਹੋ ਰਿਹਾ। ਜਦੋਂ ਅਸੀਂ ਸ਼ੁਰੂਆਤੀ ਦੌਰ ਦੇ ਵਿੱਚ ਲੋਕਾਂ ਨੂੰ, ਪੰਥ ਦਰਦੀਆਂ ਨੂੰ, ਸਿੱਖ ਜਥੇਬੰਦੀਆਂ ਨੂੰ ਦੱਸਣਾ ਚਾਹਿਆ, ਸਾਡੀ ਕਿਸੇ ਨੇ ਗੱਲ ਹੀ ਨਹੀਂ ਸੁਣੀ। ਹੌਲੀ ਹੌਲੀ ਉਹ ਰੌਲਾ ਵਧਿਆ, ਅਖਬਾਰਾਂ 'ਚ ਖਬਰਾਂ ਲੱਗੀਆਂ, ਫਿਰ ਉਹ ਮਸਲਾ ਇੰਨਾ ਜ਼ਿਆਦਾ ਭਖਿਆ ਵੀ ਜਦੋਂ ਚੰਡੀਗੜ੍ਹ ਦੇ ਵਿੱਚ ਸੁਦਰਸ਼ਨ ਆਇਆ, ਉਸ ਸਕੂਲ ਨੂੰ ਫਿਰ ਸਿੱਖ ਜਥੇਬੰਦੀਆਂ ਨੇ, ਖਾਲਸਾ ਪੰਥ ਨੇ ਘੇਰਾ ਪਾ ਲਿਆ। ਉੱਥੇ ਬਹੁਤ ਵੱਡਾ ਰੌਲਾ ਗੋਲਾ ਪਿਆ। ਪੰਜਾਬ ਦੇ ਵਿੱਚ ਥਾਂ ਥਾਂ ਦੇ ਉੱਤੇ ਫਿਰ ਆਰਐਸਐਸ ਖਿਲਾਫ ਧਰਨੇ ਮੁਜ਼ਾਹਰੇ ਹੋਣ ਲੱਗੇ। ਉਦੋਂ 300 ਸਾਲੇ ਦੇ ਮੌਕੇ ਬਾਦਲ ਸਾਹਿਬ ਤੇ ਟੌਹੜਾ ਸਾਹਿਬ ਦੀ ਖੜਕ ਪਈ ਸੀ। ਸੋ ਟੌਹੜਾ ਸਾਹਿਬ ਸਰਬ ਹਿੰਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੀ। ਉਹਨਾਂ ਦਾ ਵਿੱਚ ਉਦਾਂ ਵੀ ਚਲੋ ਥੋੜਾ ਬਹੁਤਾ ਪੰਥ ਦਾ ਕਣ ਸੀ, ਦੂਜਾ ਉਹਨਾਂ ਦੀ ਲੋੜ ਵੀ ਸੀ, ਉਹ ਬਾਦਲ ਦਾ ਵਿਰੋਧ ਕਰਦੇ। ਸੋ ਬਾਦਲ ਦਲ ਵਾਲੇ ਤਾਂ ਉਸ ਟਾਈਮ ਚੁੱਪ ਗੁੜਪ ਜੇ ਸੀਗੇ, ਪਰ ਸਰਬ ਹਿੰਦ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੇ ਦਲ ਖਾਲਸਾ ਸਮੇਤ ਸਮੁੱਚੇ ਸਿੱਖ ਸੰਗਤ ਨੇ, ਖਾਲਸਾ ਪੰਥ ਨੇ ਇਹੋ ਜਿਹਾ ਠੋਕਵਾਂ ਵਿਰੋਧ ਕੀਤਾ ਕਿ ਆਰਐਸਐਸ ਵਾਲਿਆਂ ਨੂੰ ਗੱਲ ਨਹੀਂ ਸੀ ਆਉਂਦੀ। ਜਿਹੜਾ ਕੁਝ ਉਹ ਇੱਥੇ ਪ੍ਰਚਾਰ ਨੂੰ ਫਿਰਦੇ ਸੀ ਉਹਦੇ ਉਲਟ ਸਿੱਖਾਂ ਨੇ ਗਹਿ ਗੱਡਮਾ ਪ੍ਰਚਾਰ ਕੀਤਾ। ਅੱਜ ਬਹੁਤ ਸਾਰੇ ਸੱਜਣਾਂ ਨੂੰ ਇਹ ਗੱਲਾਂ ਸੁਣ ਕੇ ਅਜੀਬ ਜਿਹਾ ਲੱਗ ਸਕਦਾ ਹੈ ਕਿ ਉਹਨਾਂ ਦਿਨਾਂ ਦੇ ਵਿੱਚ ਜਿਹੜੇ ਆਰਐਸਐਸ ਵਾਲੇ ਸੀ, ਇਹਨਾਂ ਨੇ ਐਲਾਨ ਕਰਤਾ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਮੰਦਿਰਾਂ 'ਚ ਲੈ ਕੇ ਜਾਵਾਂਗੇ ਤੇ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਗੁਰਦੁਆਰਿਆਂ 'ਚ ਰੱਖਾਂਗੇ। ਬਹੁਤ ਖਤਰਨਾਕ ਮੂਵ ਸੀ। ਇਹਦੇ ਨਾਲ ਸਿੱਖਾਂ ਤੇ ਹਿੰਦੂਆਂ ਦੇ ਦੰਗੇ, ਕਤਲੇਆਮ, ਕਿਉਂਕਿ ਹਿੰਦੂ ਭਾਈਚਾਰੇ ਨੂੰ ਅੱਜ ਤੱਕ ਤਾਂ ਕਦੇ ਨਹੀਂ ਇਹ ਗੱਲ ਕੋਈ ਇਸ ਤਰ੍ਹਾਂ ਦੀ ਪੰਜਾਬ 'ਚ ਹੋਈ। ਪਰ ਜੇਕਰ ਏਦਾਂ ਵਾਪਰ ਜਾਂਦਾ, ਜਦੋਂ ਉਹਨਾਂ ਨੇ ਧੱਕੇ ਨਾਲ ਗੁਰਦੁਆਰੇ ਦੇ ਵਿੱਚ ਮੂਰਤੀ ਰੱਖਣੀ ਸੀ ਕ੍ਰਿਸ਼ਨ ਭਗਵਾਨ ਦੀ ਜਾਂ ਰਾਮਚੰਦਰ ਦੀ, ਤਾਂ ਰੌਲਾ ਪੈਣਾ ਹੀ ਸੀ। ਤੇ ਜੇ ਕਿਸੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਗੁਰਦੁਆਰੇ ਤੋਂ ਲੈ ਕੇ ਮੰਦਿਰ 'ਚ ਰੱਖਣ ਦੀ ਯਤਨ ਕਰਦੇ, ਫਿਰ ਵੀ ਰੌਲਾ ਪੈਣਾ ਸੀ। ਸੋ ਇਸ ਮੁਹਿੰਮ ਦੇ ਵਿੱਚ ਬੀਜੇਪੀ ਦੇ ਵੱਡੇ ਲੀਡਰ ਜਿਹੜੇ ਉਸ ਮੌਕੇ ਸੱਤਾ ਵਿੱਚ ਸੀਗੇ, ਸਰਕਾਰ ਵਿੱਚ ਸੀ, ਪੰਜਾਬ 'ਚ ਅਕਾਲੀ ਭਾਜਪਾ ਗੱਠਜੋੜ ਦੀ ਸਰਕਾਰ ਸੀ, ਇਹਨਾਂ ਨੇ ਕੋਈ ਕਸਰ ਨਹੀਂ ਛੱਡੀ ਲਾਂਬੂ ਲਾਉਣ ਵਾਲੀ। ਪਰ ਧੰਨਾ ਪੰਜਾਬ ਗੁਰਾਂ ਦੀ ਧਰਤੀ, ਨਾ ਤਾਂ ਇੱਥੇ ਫਿਰਕੂ ਦੰਗੇ ਹੋਏ, ਪਰ ਨਾ ਹੀ ਪੰਜਾਬ ਦੇ ਲੋਕਾਂ ਨੇ ਉਸ ਫਿਰਕੂ ਏਜੰਡੇ ਨੂੰ ਹਮਾਇਤ ਕੀਤੀ। ਪੰਜਾਬ ਦੇ ਹਿੰਦੂ ਨੇ ਭਾਗਵੇਂ ਏਜੰਡੇ ਨੂੰ, ਆਰਐਸਐਸ ਦੇ ਉਸ ਏਜੰਡੇ ਨੂੰ ਮਾਤ ਦਿੱਤੀ। ਜਿਵੇਂ ਉਹ ਕੂੜ ਪ੍ਰਚਾਰ ਕਰ ਰਹੇ ਸੀ ਕਿ ਜਿਹੜੇ ਸਿੱਖ ਨੇ ਇਹ ਤਾਂ ਹਿੰਦੂਆਂ ਚੋਂ ਹੀ ਨਿਕਲੇ ਆ ਜੀ, ਇਹਦੀ ਜਿਹੜੀ ਗੁਰੂ ਗ੍ਰੰਥ ਸਾਹਿਬ ਆ ਕਹਿੰਦੇ ਇਹ ਤਾਂ ਜਪਜੀ ਸਾਹਿਬ ਦਾ ਛੋਟਾ ਰੂਪ ਆ ਜੀ। ਫਿਰ ਕਹਿੰਦੇ ਸੀਗੇ ਵੀ ਜਿਹੜੀ ਗੁਰਬਾਣੀ ਆ ਹੈ ਤਾਂ ਇਹ ਗਿਆਨ ਦੀ ਗੰਗਾ,
ਪਰ ਇਹ ਕਹਿੰਦੇ ਵੇਦਾਂ ਦੀ ਗੰਗੋਤਰੀ ਚੋਂ ਨਿਕਲਦੀ ਆ। ਮਤਲਬ ਵੇਦਾਂ ਦੇ ਵਿੱਚ, ਹਾਲਾਂਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਥਾਂ ਥਾਂ ਦੇ ਉੱਤੇ ਵੇਦਾਂ ਦੇ ਬਾਰੇ ਜੋ ਵਿਚਾਰ ਨੇ ਉਹ ਸਾਨੂੰ ਸਭ ਨੂੰ ਪਤਾ ਵੀ ਵੇਦਾਂ ਨੂੰ ਤਾਂ ਰੱਦ ਕਰਦੇ ਆ। ਇਹ ਤਾਂ ਸੰਸਾਰੀ ਪੱਧਰ ਤੇ ਕਰਮਕਾਂਡ ਆ, ਵੇਦ ਪਾਠ ਸੰਸਾਰ ਕੀ ਕਾਰ। ਤੇ ਇਸ ਤਰੀਕੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਹਿਣ ਵੀ ਅਸੀਂ ਚਲੋ ਜੀ ਪੰਜਵੇਂ ਵੇਦ ਵਾਂਗੂ ਮੰਨ ਲੈਂਦੇ ਆ, ਤੇ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਤੇ 10 ਗੁਰੂ ਸਾਹਿਬਾਨ ਨੂੰ ਅਸੀਂ ਰਾਮਚੰਦਰ ਤੇ ਕ੍ਰਿਸ਼ਨ ਵਰਗਿਆਂ ਦੇ ਬਰਾਬਰ ਮੰਨ ਲੈਂਦੇ ਆ। ਕਈ ਲੋਕ ਇਸ ਗੱਲ ਤੋਂ ਹੀ ਬੜੇ ਖੁਸ਼ ਹੋਏ ਫਿਰਨਗੇ ਕਿ ਦੇਖੋ ਜੀ ਕਿੱਡਾ ਸਤਿਕਾਰ ਕਰਦੇ ਆ, ਰਾਮਚੰਦਰ ਭਗਵਾਨ ਆ ਅਗਲਿਆਂ ਦਾ, ਕ੍ਰਿਸ਼ਨ ਅਗਲਿਆਂ ਦਾ ਭਗਵਾਨ ਆ, ਉਹਦੇ ਬਰਾਬਰ ਸਾਡੇ ਗੁਰੂ ਸਾਹਿਬਾਨ ਨੂੰ। ਭਾਈ ਸਾਡੇ ਗੁਰੂ ਹੋਏ ਨੇ, ਸਾਡੇ ਭਗਵਾਨ ਨਹੀਂ ਹੋਏ। ਹਾਲਾਂਕਿ ਅਸੀਂ ਗੁਰੂ ਸਾਹਿਬਾਨ ਨੂੰ ਅਕਾਲ ਪੁਰਖ ਦਾ ਰੂਪ ਹੀ ਮੰਨਦੇ ਆ, ਪਰ ਗੁਰੂ ਅਤੇ ਰੱਬ ਦੇ ਵਿੱਚ ਭਾਵੇਂ ਭੇਦ ਵੀ ਕੋਈ ਨਹੀਂ, ਪਰ ਸਾਡੇ ਕੋਲੇ ਗੁਰੂ ਸਾਹਿਬਾਨ ਨੇ ਜਿਨ੍ਹਾਂ ਨੇ ਸਾਡੀ ਆਤਮਾ ਦਾ ਮੇਲ ਪਰਮਾਤਮਾ ਨਾਲ ਕਰਾਉਣਾ। ਵਿਚਾਲੇ ਵਿਚੋਲਾ ਕੋਈ ਆਣ ਮਿਲਾਵੇ। ਤੋ ਜਿਹੜਾ ਗੁਰੂ ਸਾਹਿਬਾਨ ਦਾ ਸਿੱਖ ਫਲਸਫਾ ਆ, ਉਹਦੇ ਬਿਲਕੁਲ ਉਲਟਾ ਨਵੀਂ ਚੀਜ਼ ਲਿਆਂਦੀ ਕਿ ਅਸੀਂ ਦੇਖੋ ਜੀ ਭਗਵਾਨ ਸ਼੍ਰੀ ਰਾਮ ਤੇ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਵਾਂਗੂ ਉਹਨਾਂ ਨੂੰ ਭਗਵਾਨ ਦਾ ਦਰਜਾ ਦਿੰਦੇ। ਇਹੀ ਕਰਤੂਤ ਹਿੰਦੂ ਤਵੀਆਂ ਨੇ ਬੋਧੀਆਂ ਨਾਲ ਕੀਤੀ ਸੀ। ਬੋਧੀ ਨਾਸਤਕ ਸੀਗੇ, ਮਹਾਤਮਾ ਬੁੱਧ ਨਾਸਤਕ ਸੀ, ਉਹ ਤਾਂ ਰੱਬ ਨੂੰ ਮੰਨਦਾ ਹੀ ਨਹੀਂ ਸੀ। ਮਹਾਤਮਾ ਬੁੱਧ ਦੀ ਥਾਂ ਤੇ ਉਹਨੂੰ ਭਗਵਾਨ ਬੁੱਧ ਬਣਾ ਧਰਿਆ ਅਗਲਿਆਂ ਨੇ। ਜਿਹੜੇ ਸੱਚੇ ਸੁੱਚੇ ਬੋਧੀ ਸੀ ਉਹ ਪਿੱਟ ਕੇ ਮਰ ਗਏ। ਉਹ ਅਸੀਂ ਤਾਂ ਨਾਸਤਕ ਆ, ਤੁਸੀਂ ਇਹਨੂੰ ਭਗਵਾਨ ਰਾਮ ਤੇ ਭਗਵਾਨ ਕ੍ਰਿਸ਼ਨ ਦੇ ਬਰਾਬਰ ਕਿਉਂ ਰੱਖਦੇ ਹੋ? ਹੈ ਹੀ ਨਹੀਂ, ਜਦੋਂ ਭਗਵਾਨ ਵਾਲੀ ਗੱਲ ਹੀ ਕੋਈ। ਪਰ ਨਹੀਂ ਹਟੇ। ਅੱਜ ਬਹੁਤੇ ਲੋਕਾਂ ਨੂੰ ਚੇਤਾ ਹੀ ਨਹੀਂ ਹੈਗਾ ਕਿ ਜਿਹੜਾ ਬੁੱਧ ਮਤ ਵਾ ਉਹ ਹਿੰਦੂਤਵਾ ਬ੍ਰਾਹਮਣਵਾਦ ਦੇ ਬਿਲਕੁਲ ਉਲਟ ਚੀਜ਼ ਸੀ। ਬਿਲਕੁਲ ਮਹਾ ਗਲਤੀ ਆ ਇਹ, ਜੇ ਆਪਾਂ ਕਹੀਏ ਵੀ ਇੱਕੋ ਚੀਜ਼ ਆ, ਬਿਲਕੁਲ ਉਲਟ। ਉਵੇਂ ਹੀ ਸਿੱਖੀ ਆ, ਸਿੱਖੀ ਦਾ ਬਿਲਕੁਲ ਹੀ ਮਨਮਤ ਤੇ ਗੁਰਮਤ ਦੀ ਟੱਕਰ ਆ। ਜਿਸ ਸਾਰੇ ਕਾਸੇ ਨੂੰ ਸਿੱਖੀ ਨੇ ਮਨਮਤ ਕਿਹਾ, ਉਹ ਸਾਰਾ ਕੁਝ ਬ੍ਰਾਹਮਣਵਾਦ ਦੀ ਜਿੰਦ ਜਾਨ ਆ। ਤੇ ਦੋਨਾਂ ਦਾ ਮੇਲ ਕਿਵੇਂ ਹੋ ਜੂ? ਇਹ ਕਹਿੰਦੇ ਜੀ ਅਸੀਂ ਜਿਹੜੇ ਤੁਹਾਡੇ ਸਿੱਖ ਯੋਧੇ ਆ, ਸਭ ਤੋਂ ਹੈਰਾਨੀ ਦੀ ਗੱਲ ਇਹ ਆ ਕਿ ਜਦੋਂ ਆ ਰਾਸ਼ਟਰੀ ਸਿੱਖ ਸੰਗਤ ਵਾਲੇ ਆਪਦਾ ਡਰਾਮੇ ਜੇ ਕਰਦੇ ਆ, ਉੱਥੇ ਕਲਗੀਧਰ ਪਾਤਸ਼ਾਹ ਦੀ ਫੋਟੋ ਨੂੰ ਸ਼ਿਵਾਜੀ ਤੇ ਮਹਾਰਾਣਾ ਪ੍ਰਤਾਪ ਦੇ ਬਰਾਬਰ ਰੱਖ ਦਿੰਦੇ ਆ ਵੀ ਓਡਾ ਕੁ ਯੋਧਾ ਸੀਗਾ ਜੀ ਇਹ ਤੁਹਾਡਾ ਗੁਰੂ ਗੋਬਿੰਦ ਸਿੰਘ। ਆਪਾਂ ਕਹਿੰਦੇ ਆ ਵੀ ਉਹ ਗੁਰੂ ਸਾਹਿਬਾਨ ਅਕਾਲ ਪੁਰਖ ਦੇ ਸਮਰੂਪ ਹੈ, ਤੇ ਇਹ ਕਹਿੰਦੇ ਆ ਵੀ ਦੇਖੋ ਜੀ ਮਹਾਰਾਣਾ ਪ੍ਰਤਾਪ ਵਾਂਗੂ ਹੀ ਸੀਗੇ ਜੀ ਉਹ। ਇੱਕ ਇਹਨਾਂ ਨੇ ਉਦੋਂ ਕੈਲੰਡਰ ਜਿਹਾ ਛਾਪ ਕੇ ਵੰਡਿਆ ਜਿਹਦੇ ਵਿੱਚ 10 ਗੁਰੂ ਸਾਹਿਬਾਨ ਦੇ ਉੱਤੇ ਸ਼ਿਵਲਿੰਗ ਦੇ ਵਿੱਚੋਂ ਇੱਕ ਉਹ ਜਿਹੜਾ ਇਹਨਾਂ ਦਾ ਉਹ ਇੱਕ ਹੈਗਾ ਉਹ ਓਂਕਾਰ ਜਿਹਾ, ਉਹਦੇ ਵਿੱਚੋਂ ਰੋਸ਼ਨੀ ਜੀ ਨਿਕਲ ਕੇ ਪੈਂਦੀ ਸੀ। ਇੱਕ ਕੈਲੰਡਰ ਵੰਡਿਆ ਜਿਹਦੇ ਵਿੱਚ ਗਊ ਮਾਤਾ ਬਣਾਈ, ਉਹਦੇ ਚ ਸਾਰੇ ਦੇਵੀ ਦੇਵਤੇ ਵਿੱਚ ਗੁਰੂ ਸਾਹਿਬਾਨ ਦੇ ਜਿਹੜੇ ਕਾਲਪਨਿਕ ਚਿੱਤਰ ਨੇ ਉਹ ਬਣਾਤੇ। ਇੱਕ ਇਹਨਾਂ ਨੇ ਹੋਰ ਕੈਲੰਡਰ ਬਣਾਇਆ ਜਿਹਦੇ ਵਿੱਚ ਗੁਰੂ ਨਾਨਕ ਅਤੇ ਗੁਰੂ ਗੋਬਿੰਦ ਸਿੰਘ ਦੇ ਉੱਤੇ ਜਿਹੜਾ ਰਾਮਚੰਦਰ ਤੇ ਕ੍ਰਿਸ਼ਨ ਆ, ਉਹ ਦੋਨਾਂ ਦੇ ਹੱਥਾਂ ਚੋਂ ਰੋਸ਼ਨੀ ਜੀ ਨਿਕਲ ਕੇ ਪੈ ਰਹੀ ਆ ਵੀ ਉਹ ਸ਼ਕਤੀ ਦਿੰਦੇ ਆ ਜੀ ਇਹਨਾਂ ਨੂੰ। ਇਵੇਂ ਹੀ ਲਵ ਕੁਸ਼, ਛੋਟੇ ਸਾਹਿਬਜ਼ਾਦੇ, ਰਾਮਚੰਦਰ, ਕ੍ਰਿਸ਼ਨ, ਇਹ ਸਾਰਾ ਕੁਝ ਕਰ ਕਰਾ ਕੇ ਇਹਨਾਂ ਨੇ ਉਦੋਂ ਕਾਫੀ ਸ਼ੋਸ਼ੇਬਾਜ਼ੀ ਕੀਤੀ, ਪਰ ਪੰਜਾਬ ਦੇ ਵਿੱਚ ਇਹਨਾਂ ਨੂੰ ਮੂੰਹ ਦੀ ਖਾਣੀ ਪਈ। ਇੱਕ ਤਾਂ ਵਿਰੋਧ ਕਰਨ ਵਿੱਚ ਸਾਨੂੰ ਉਦੋਂ ਸੌਖਾ ਹੋ ਗਿਆ ਜਦੋਂ ਜਥੇਦਾਰ ਗੁਰਚਰਨ ਸਿੰਘ ਟੌਹੜਾ ਇਸ ਪਾਸੇ ਸੀ। ਦੂਜਾ, ਜਦੋਂ ਮਾਮਲਾ ਪੂਰਾ ਪੀਕ ਤੇ ਆ ਗਿਆ, ਜਿੰਨਾ ਟਾਈਮ ਤਾਂ ਸਿੱਖ ਚੁੱਪ ਰਹੇ, ਸਹਿੰਦੇ ਰਹੇ, ਪਰ ਜਦੋਂ ਸਿੱਖਾਂ ਨੂੰ ਸਮਝ ਲੱਗ ਗਈ, ਸੰਗਤ ਨੂੰ ਪਤਾ ਲੱਗ ਗਿਆ, ਤੇ ਫਿਰ ਇਹੋ ਜਿਹੀ ਹਨੇਰੀ ਝੁੱਲੀ ਕਿ ਬਾਦਲ ਸਾਹਿਬ ਨੂੰ ਵੀ ਮੈਦਾਨ ਵਿੱਚ ਆਉਣਾ ਪਿਆ, ਕਹਿਣਾ ਪਿਆ ਵੀ ਨਹੀਂ ਇਹ ਕੰਮ ਗਲਤ ਆ। ਉਦੋਂ ਫਿਰ ਜਥੇਦਾਰ ਜੋਗਿੰਦਰ ਸਿੰਘ ਬਦੰਤੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸੀ, ਇੱਥੇ ਸਿੱਖ ਸੰਗਤਾਂ ਦਾ ਇਕੱਠ ਹੋਇਆ ਤੇ ਇੱਥੇ ਬੜਾ ਵੱਡਾ ਇਸ ਮਸਲੇ ਉੱਤੇ ਵਿਚਾਰ ਚਰਚਾ ਹੋਈ। ਅਖੀਰ ਗੁਰਮਤਾ ਕੀਤਾ ਗਿਆ। ਤੋ ਰਾਸ਼ਟਰੀ ਸਿੱਖ ਸੰਗਤ ਦੇ ਖਿਲਾਫ ਖਾਲਸਾ ਪੰਥ ਨੇ ਜਿਹੜਾ ਉਸ ਮੌਕੇ ਸਟੈਂਡ ਲਿਆ, ਉਹਦੇ ਕਰਕੇ ਇੱਕ ਤਾਂ ਪੰਜਾਬ ਦੇ ਵਿੱਚ ਸਿੱਖ ਸਭਾ ਦੇ ਵਿੱਚ ਰਾਸ਼ਟਰੀ ਸਿੱਖ ਸੰਗਤ ਨਾਲ ਜੁੜਨਾ ਜਾਂ ਖੜਨਾ ਇੱਕ ਗੁਨਾਹ ਵਰਗੀ ਗੱਲ ਬਣ ਗਈ। ਭਾਵੇਂ ਉਹਨਾਂ ਨੇ ਇੱਕ ਲੰਬੀ ਚੌੜੀ ਲਿਸਟ ਛਾਪੀ ਕਿ ਆਹ ਦੇਖੋ ਜੀ ਇਹ ਸਾਡੇ ਨਾਲ ਨੇ, RSS ਦੇ ਨਾਲ ਨੇ ਸਿੱਖਾਂ ਦੇ ਵਿੱਚੋਂ, ਪਰ ਗੱਲ ਬਣੀ ਨਹੀਂ। ਇੱਥੋਂ ਤੱਕ ਕਿ ਸੰਤ ਸਮਾਜ ਜਾਂ ਸਿੱਖ ਸਮਾਜ ਦੀਆਂ ਬਹੁਤ ਸਾਰੀਆਂ ਧਿਰਾਂ, ਵਿਅਕਤੀ ਵਿਸ਼ੇਸ਼, ਉਹਨਾਂ ਨਾਲ ਮੀਟਿੰਗਾਂ ਕਰਕੇ ਪੰਥ ਦੇ ਵਿੱਚ ਇਹ ਦੁਬਿਧਾ ਪਾਉਣੀ ਚਾਹੀ
ਕਿ ਜਿਹੜੀਆਂ ਵੱਡੀਆਂ ਵੱਡੀਆਂ ਤੁਹਾਡੇ ਸਮਾਜ ਦੀਆਂ ਤੋਪਾਂ ਨੇ ਸਿੱਖੋ, ਉਹ ਤਾਂ ਸਾਡੇ ਨਾਲ ਨੇ। ਇਹ ਜਿਹੜੇ ਵੱਖਵਾਦੀ ਨੇ, ਖਾਲਿਸਤਾਨੀ ਨੇ, ਹਿੰਦੂ ਸਿੱਖ ਏਕਤਾ ਦੇ ਦੁਸ਼ਮਣ ਨੇ, ਪਾਕਿਸਤਾਨ ਦੇ ਏਜੰਟ ਨੇ, ਇਹ ਰਾਸ਼ਟਰੀ ਸਿੱਖ ਸੰਗਤ ਨੂੰ ਮਾੜਾ ਕਹਿੰਦੇ। ਅੱਜ ਤਾਂ ਬੰਦੇ ਬੜੇ ਵਧੀਆ, ਬਹੁਤ ਕੁਝ ਉਸ ਮੌਕੇ ਹੋਇਆ, ਪਰ ਉਹ ਸਾਰਾ ਖਾਲਸਾ ਪੰਥ ਉੱਤੇ ਗੁਰੂ ਸਾਹਿਬ ਦੀ ਕਿਰਪਾ ਹੈ ਕਿ ਜਦੋਂ ਸਿੱਖਾਂ ਨੂੰ ਸਮਝ ਲੱਗ ਗਈ, ਫਿਰ ਇਹਨਾਂ ਦੇ ਉੱਪਰ ਖੱਚੇ ਉਡਾਤੇ। ਉਹ ਸਾਰੇ ਮਸਲੇ ਉੱਤੇ ਅੱਜ ਮੈਂ ਜਦੋਂ ਇਹ ਪੜ੍ਹਿਆ ਵੀ ਅੱਜ ਫੇਰ ਇਹਨਾਂ ਨੇ ਮਥੁਰਾ 'ਚ ਇਕੱਠ ਰੱਖਿਆ ਤੇ ਦੁਬਾਰਾ ਪੰਗਾ ਲੈਣ ਨੂੰ ਫਿਰਦੇ ਆ, ਉਹ ਸਾਰੇ ਲਿਫਾਫੇ ਫੇਰ ਕੱਢੇ ਆ ਜਿਨ੍ਹਾਂ ਦੇ ਵਿੱਚ ਇਹ ਸਾਰੀਆਂ ਖਬਰਾਂ ਛਪੀਆਂ ਸੀ। ਉਸ ਟਾਈਮ ਦਲ ਖਾਲਸਾ ਨੇ ਸਾਰੇ ਉਸ ਪ੍ਰੋਗਰਾਮ ਦੇ ਬਾਰੇ ਆ ਕੇ ਕਿਤਾਬਚਾ ਛਾਪਿਆ ਸੀ, ਇੱਕ ਹੋਰ ਧਰਮ ਯੁੱਧ ਦਾ ਮੁੱਢ, ਏਦਾਂ ਦੇ ਕਿਤਾਬਚੇ, ਏਦਾਂ ਦੀ ਹੋਰ ਸਾਰੀ ਗੱਲ ਉਹਨਾਂ ਦਿਨਾਂ ਦੇ ਵਿੱਚ ਜੋ ਹੋਈ, ਉਹ ਸਾਰਾ ਰਿਕਾਰਡ ਫੇਰ ਕੱਢਣਾ ਪਿਆ। ਔਰ ਮੈਂ ਸਮੁੱਚੀ ਸਿੱਖ ਸੰਗਤ ਨੂੰ ਬੇਨਤੀ ਕਰਦਾ ਵੀ ਅੱਗੇ ਤਾਂ ਉਦੋਂ ਸਾਡੇ ਵੇਲੇ 2000 ਸਾਲ ਦੇ ਵਿੱਚ ਸੋਸ਼ਲ ਮੀਡੀਆ ਹੈ ਨਹੀਂ ਸੀ, ਹੁਣ ਤਾਂ ਆਪਣੇ ਕੋਲ ਹੈਗਾ। ਸੋਸ਼ਲ ਮੀਡੀਆ ਦੇ ਰਾਹੀਂ ਹੁਣ ਤੋਂ ਹੀ, ਕਿਉਂਕਿ ਉਹਨਾਂ ਦਿਨਾਂ 'ਚ ਜਦੋਂ ਇੱਥੇ ਇਹਨਾਂ ਨੇ ਪਖੰਡ ਖੜਾ ਕਰਨਾ, ਉਦੋਂ ਇਹਨਾਂ ਨੇ ਜਿਵੇਂ ਭਾਈ ਅਮਰਤਪਾਲ ਸਿੰਘ ਵਾਲੇ ਰੌਲੇ ਗੋਲੇ ਦੌਰਾਨ ਬਹੁਤ ਸੋਸ਼ਲ ਮੀਡੀਆ ਦੀ ਵੀ ਸੰਘੀ ਨੱਪੀ ਸੀ। ਹੁਣ ਤੋਂ ਹੀ ਆਪਾਂ ਨੂੰ ਆਪਦੀ ਡਿਊਟੀ ਨਿਭਾਉਣੀ ਪਊਗੀ, ਦੱਸਣਾ ਪਊ ਕਿ ਰਾਸ਼ਟਰੀ ਸਿੱਖ ਸੰਗਤ ਜਾਂ RSS ਕੀ ਕਰਦੀ ਆ। ਹਕੀਕਤ ਇਹ ਆ ਕਿ ਰਾਸ਼ਟਰੀ ਸਿੱਖ ਸੰਗਤ ਨੂੰ ਇਹਨਾਂ ਨੇ ਹੁਣ ਫ੍ਰੀ ਕਰਤਾ, ਉਹਦਾ ਨਹੀਂ ਬੜਾ ਲੈਂਦੇ ਸਾਰਾ। ਉਹਨੂੰ ਤਾਂ ਹੁਣ ਇਹ ਕਹਿੰਦੇ ਆ ਵੀ ਉਹ ਅਸੀਂ ਉਹ ਕੰਮ ਤਾਂ ਸਾਰਾ ਬਾਦਲ ਦਲ ਤੋਂ ਲੈ ਲੈਂਦੇ ਆ, ਜਿਹੜਾ ਰਾਸ਼ਟਰੀ ਸਿੱਖ ਸੰਗਤ ਤੋਂ ਲੈਣਾ ਸੀ। ਰਾਸ਼ਟਰੀ ਸਿੱਖ ਸੰਗਤ ਵਾਲਾ ਸਾਰਾ ਕੰਮ, ਸਾਰੀ ਡਿਊਟੀ ਤਾਂ ਸਾਡੇ ਬਾਦਲ ਦਲ ਵਾਲੇ ਸਾਡੇ ਭਰਾ ਕਰ ਦਿੰਦੇ ਆ ਕਹਿੰਦੇ। ਹੁਣ ਇਸ ਤੋਂ ਅੱਗੇ ਜਿਹੜੀ ਗੱਲ ਆ ਹਿੰਦੂਤਵਾ ਜਾਂ ਹਿੰਦੂ ਰਾਸ਼ਟਰ ਦੇ ਏਜੰਡੇ ਨੂੰ ਜਾਂ ਖਾਲਿਸਤਾਨ ਦੇ ਏਜੰਡੇ ਦੇ ਭੋਗ ਪਾਉਣ ਨੂੰ, ਜੋ ਕੁਝ ਇਹਨਾਂ ਨੇ ਕਰਨਾ ਕਰਾਉਣਾ, ਉਹਦੇ ਨਾਲ ਇੱਕ ਵਾਰੀ ਪੰਜਾਬ ਦੇ ਵਿੱਚ ਭੜਥੂ ਲਾਜ਼ਮੀ ਪੈਣ। ਹੁਣ ਆਪਾਂ ਜੇ ਜੰਗ ਤੋਂ ਬਚਣਾ ਚਾਹੀਏ, ਲੁਕਣਾ ਚਾਹੀਏ, ਉਹ ਤਾਂ ਐਵੇਂ ਜਵਾਕਾਂ ਵਾਲੀ ਗੱਲ ਆ। ਪਰ ਮੈਨੂੰ ਪਤਾ, ਜਿਵੇਂ ਮੇਰਾ ਤਾਂ ਬਹੁਤ ਲੰਮਾ ਚੌੜਾ ਤਜਰਬਾ ਹੋਇਆ ਵੀ ਸਿੱਖਾਂ ਨੂੰ ਪਹਿਲਾਂ ਤਾਂ ਗੱਲ ਹੀ ਨਹੀਂ ਸਮਝ ਲੱਗਦੀ, ਹੁਣ ਵੀ ਕਈਆਂ ਨੂੰ ਅਲਕਤ ਜਿਹੀ ਆਉਂਦੀ ਹੋਣੀ ਆ ਵੀ ਕਿਹੋ ਜਿਹੀਆਂ ਗੱਲਾਂ ਕਰੀ ਜਾਂਦੇ। ਪਹਿਲਾਂ ਸੁਣਦੇ ਨਹੀਂ, ਸਮਝਦੇ ਨਹੀਂ, ਫਿਰ ਇੱਕ ਦੌਰ ਆਉਂਦਾ ਜਦੋਂ ਲੱਗਦਾ ਵੀ ਵਾਕਿਆ ਹੀ ਕੋਈ ਸਮੱਸਿਆ ਹੈਗੀ ਆ। ਜਿਹੜੇ ਆ 2-3 ਮਹੀਨਿਆਂ ਤੋਂ ਲੱਗੇ ਹੋਏ ਨੇ ਨੌਜਵਾਨ, ਕੋਈ ਗੱਲ ਹੈਗੀ, ਫਿਰ ਜਦੋਂ ਪੂਰੀ ਕੋਈ ਸੜੀ ਬੁਸੀ ਕੋਈ ਭੈੜੀ ਗੱਲ ਜਿਹੜੀ ਦਿਲ ਨੂੰ ਟੁੰਬ ਜਾਵੇ, ਤੁਹਾਡੇ ਨੂੰ ਜੋ ਮਹਿਸੂਸ ਹੋਵੇ, ਜਿੰਨਾ ਟਾਈਮ ਉਹ ਦੁਸ਼ਮਣ ਵਿਰੋਧੀ ਨਹੀਂ ਕਰਦਾ, ਉਹਨਾਂ ਟਾਈਮ ਜਦੋਂ ਸਰਸਿਆਲ ਦਾ ਰੌਲਾ ਸੀ, ਮੈਂ ਪਿੱਟ ਕੇ ਮਰ ਗਿਆ 1996-97 ਤੋਂ ਵੀ ਭਾਈ ਇਹ ਗੜਬੜ ਕਰਦੇ ਆ, ਕਿਸੇ ਨੇ ਨਹੀਂ ਸੁਣੀ। ਇੱਕ ਵਾਰ RSS ਦੇ ਖਿਲਾਫ ਇੱਕ ਸਾਡੇ ਬਾਬਾ ਠਾਕਰ ਸਿੰਘ ਜੀ ਦਮਦਮੀ ਟਕਸਾਲ ਵਾਲੇ ਜਿਹੜੇ ਸੀ, ਉਹਨਾਂ ਦੇ ਰਿਸ਼ਤੇਦਾਰੀ ਚੋਂ ਸਿੰਘ ਸੀ, ਉਹਨੇ ਬਹੁਤ ਸਾਰਾ ਮਸਾਲਾ ਇਕੱਠਾ ਕਰਕੇ ਦਿੱਤਾ ਕਿ ਆਹ ਸਾਡੇ ਕੋਲ ਆ, ਜਿਹਦੇ ਵਿੱਚ ਪੰਜਾਬ ਦੇ ਵਿੱਚ ਰਾਸ਼ਟਰੀ ਸਿੱਖ ਸੰਗਤ ਜਾਂ RSS ਸਭ ਕੁਝ ਕਰਦੀ ਹੈ। ਮੈਂ ਉਹ ਸਾਰਾ ਦੇਖ ਕੇ ਆਖਿਆ ਵੀ ਤੁਸੀਂ ਕਿਸੇ ਨੂੰ, ਅਸੀਂ ਤਾਂ ਜਿਹੇ ਜਿਹੇ ਛੋਟੇ ਮੋਟਾ ਕੰਮ ਕਰਨ ਜੋਗੇ, ਸਾਡੀ ਰੀਚ ਉਨੀ ਹੈ ਨਹੀਂ ਵੀ ਕਿਸੇ ਵੱਡੀ ਸੰਸਥਾ ਨੂੰ ਉਹ ਕਹਿੰਦੇ ਜੇ ਅਸੀਂ ਸਭ ਥਾਂ ਤੇ ਜਾਏ ਆ ਕੋਈ ਨਹੀਂ ਸੁਣਦਾ। ਔਰ ਬਹੁਤ ਹੀ ਕਾਰਗਰ ਸੀ। ਹਾਲਾਂਕਿ ਅਜੀਤ ਦੇ ਮਾਲਕ ਨੂੰ, ਅਕਾਲ ਤਖਤ ਦੇ ਜਥੇਦਾਰ ਨੂੰ, ਹੋਰ ਸਭ ਨੂੰ ਉਹ ਮਿਲ ਕੇ ਆਏ ਸੀ ਭਾਈ ਸਾਹਿਬ। ਸੋ ਸਾਡੀ ਇਹ ਬੜੀ ਵੱਡੀ ਕਮਜ਼ੋਰੀ ਆ, ਜਵੇ ਬਣ ਲਾਗੇ ਉਹ ਤਵੇ ਰੁਸ ਜਾਗੋ। ਜਿੰਨਾ ਟਾਈਮ ਸਾਡੇ ਸੀਨੇ ਤੇ ਸਿੱਧੀ ਨਹੀਂ ਆ ਨਾ ਅੱਗੇ ਕੋਈ ਕਰਦਾ, ਜੇ ਮੈਂ ਅੱਗੇ ਹੀ ਕਹਿਣਾ ਹੁੰਦਾ ਵੀ ਜਿਹੜਾ ਹੈਗਾ ਨਾ ਸਹਿਜ ਸੁਭਾਅ, ਜਿੰਨਾ ਟਾਈਮ ਹਿੰਦੂਤਵਾ ਸਿੱਖੀ ਦਾ ਨੁਕਸਾਨ ਕਰੀ ਜਾਵੇ। ਜਿਹੜੇ ਹੁਣ ਬਹੁਤ ਸਾਰੀਆਂ ਗੜਬੜਾਂ ਲੋਕ ਆਪਣੇ ਆਪ ਹੀ ਕਰੀ ਜਾਂਦੇ ਨੇ, ਮੰਦਿਰਾਂ 'ਚ ਚਲੇ ਗਏ, ਟੱਲੀ ਖੜਕਾ ਲਈ, ਜਗਰਾਤੇ ਤੇ ਹਾਜ਼ਰੀ ਭਰ ਲਈ, ਸਿੱਖ ਰਹਿਤ ਮਰਿਆਦਾ ਨੂੰ ਕਰ ਲਿਆ, ਇਹ ਸਾਰਾ ਕੁਝ। ਪਰ ਜਿੱਦਣ ਪੰਗਾ ਪੈ ਜਾਂਦਾ, ਟਕਰਾਅ ਹੋ ਜਾਂਦਾ, ਫੇਰ ਸਿੱਖ ਲਕੀਰ ਖਿੱਚ ਕੇ ਲੜਦਾ। ਇਸ ਗੱਲ ਦਾ ਸਾਨੂੰ ਫਖਰ। ਸੋ ਅੱਜ ਦੇ ਇਸ ਪ੍ਰੋਗਰਾਮ ਦੇ ਰਾਹੀਂ ਮੈਂ ਸਾਰੇ ਭਾਈਚਾਰੇ ਨੂੰ ਇਹ ਬੇਨਤੀ ਕਰਦਾ ਵੀ ਗੂਗਲ ਤੇ ਮਾਰੋ ਸਰਚ, ਪੜ੍ਹੋ ਕਿ RSS ਨੇ ਮਥੁਰਾ ਦੇ ਵਿੱਚ ਜਿਹੜੀ ਮੀਟਿੰਗ ਕੀਤੀ ਆ, 300 ਉੱਥੇ ਇਹਦਾ ਬੰਦਾ ਇਕੱਠਾ ਹੋਇਆ, ਜਿੱਥੇ ਉਹਨਾਂ ਦੇ ਵੱਡੇ ਲੈਵਲ ਦੇ ਉੱਤੇ ਪੰਜਾਬ ਨੂੰ ਜਾਂ ਪੰਥ ਨੂੰ ਟਾਰਗੇਟ ਕਰਨ ਦੀ ਪਲੈਨਿੰਗ ਬਣਾਈ ਆ। ਤੇ ਉੱਥੇ ਅਮਰਤਪਾਲ ਸਿੰਘ ਦੇ ਵਰਤਾਰੇ ਤੇ ਵੀ ਚਰਚਾ ਕੀਤੀ ਆ। ਉਹਨਾਂ ਨੇ ਇਹ ਵੀ ਕਿਹਾ ਕਿ ਪੰਜਾਬ ਦੇ ਵਿੱਚ ਐਂਟੀ ਇੰਡੀਆ ਜਿਹੜਾ ਸੈਂਟੀਮੈਂਟ ਆ ਉਹ ਭੜਕ ਰਿਹਾ, ਉਹਦਾ ਵੀ ਹੱਲ ਕਰਨਾ। ਉਹ ਇਹ ਜਿਹੜਾ ਸਾਰਾ ਕੁਝ ਆ ਉਹਨਾਂ ਦੇ ਪੱਖ ਤੋਂ ਪਹਿਲਾਂ ਸਮਝੀਏ ਤੇ ਚਰਚਾ ਕਰੀਏ, ਫਿਰ ਕੋਈ ਨੀਤੀ ਬਣਾਈਏ। ਮੈਨੂੰ ਯਾਦ ਆ ਇੱਥੇ ਜਦੋਂ ਇਹਨਾਂ ਨੇ ਕਿਤਾਬਚੇ ਜੇ ਬਣਾ ਕੇ ਸਾਡੇ ਸਕੂਲਾਂ ਦੇ ਨਿਆਣਿਆਂ ਨੂੰ ਸਵਾਲ ਜੇ ਪੁੱਛ ਕੇ ਹਿੰਦੂਕਰਨ ਕਰਨਾ ਚਾਹਿਆ, ਉਹ ਮੈਂ ਸਭ ਰੱਖਿਆ ਹੋਇਆ ਸਾਂਭ ਕੇ, ਜਦੋਂ RSS ਵਾਲਿਆਂ ਨੇ ਸਾਡੇ ਪਿੰਡਾਂ 'ਚ ਵੰਡਿਆ ਸੀ ਮਸਾਲਾ। ਤੇ ਉਹਦੇ ਜਵਾਬ ਦੇ ਵਿੱਚ
ਭਾਈ ਜਸਪਾਲ ਸਿੰਘ ਢਿੱਲੋਂ ਤੇ ਕਰਨਜੀਤ ਸਿੰਘ ਪੰਜਾਬੀ ਟ੍ਰਿਬਿਊਨ ਵਾਲੇ ਤੇ ਹੋਰ ਸੱਜਣਾ ਨੇ ਹੋਰ ਸਵਾਲ ਇਕੱਠੇ ਕੀਤੇ। ਉਹ ਛਾਪੇ 300-400 ਸਵਾਲ। ਉਹਨਾਂ ਸਵਾਲਾਂ ਦਾ ਮੇਨ ਮੁੱਦਾ ਇਹ ਸੀ ਕਿ ਸਿੱਖੀ ਦਾ ਪੱਖ ਉਜਾਗਰ ਹੋਵੇ। ਤੇ ਜਦੋਂ ਉਹ ਕਿਤਾਬਚਾ ਫ੍ਰੀ ਦੇ ਵਿੱਚ ਵੰਡਿਆ ਇੱਥੇ, ਉਹ ਜਿੱਥੇ ਜਿੱਥੇ ਵੀ ਹਿੰਦੂਤਵਾ ਵਾਲਿਆਂ ਦਾ, ਆਰਐਸਐਸ ਵਾਲਿਆਂ ਦਾ ਅਸਰ ਪਿਆ ਹੋਇਆ ਸੀ, ਉਹ ਸਭ ਸਿਫਰ ਹੁੰਦਾ ਗਿਆ। ਸਿੱਖਾਂ ਨੂੰ ਸਮਝ ਲੱਗਦੀ ਗਈ। ਹੁਣ ਇਹਨਾਂ ਨੂੰ ਲੱਗਦਾ ਕਿ ਜਿਹੜੇ ਉਦੋਂ ਵਿਰੋਧ ਕਰਦੇ ਸੀ, ਉਦੋਂ ਉਹ 20 ਤੋਂ 40 ਸਾਲ ਦੇ ਵਿਚਾਲੇ ਸੀਗੇ। 20 ਸਾਲ ਪਹਿਲਾਂ, 23 ਸਾਲ ਪਹਿਲਾਂ, 2000 ਸਾਲ। ਇਹਨਾਂ ਨੂੰ ਲੱਗਦਾ ਵੀ ਉਹ 60-70 ਸਾਲ ਦੇ ਹੋ ਗਏ ਹੋਣਗੇ ਤੇ ਉਹਨਾਂ 'ਚ ਉਹੋ ਜਿਹੀ ਤਾਕਤ ਜਾਂ ਸਮਰੱਥਾ ਨਹੀਂ ਹੋਣੀ। ਬਹੁਤੇ ਵਿਚਾਰੇ ਲੂਣ ਤੇ ਰੱਦਕ ਦੇ ਚੱਕਰਾਂ 'ਚ ਪੈ ਜਾਂਦੇ ਆ। ਜਦੋਂ ਬੰਦਾ ਵਿਆਹ ਜਾਂਦਾ ਤੇ ਕਈ ਉਲਝਣਾਂ ਪੈ ਜਾਂਦੀਆਂ ਵੀ ਹੁਣ ਇੱਕ ਤਾਂ ਜਿਹੜੇ ਉਦੋਂ ਸਾਡੇ ਖਿਲਾਫ ਡਟੇ ਸੀ ਉਹ ਸਿੱਖ ਨਹੀਂ ਹੈ, ਉਹ ਜਜ਼ਬਾ, ਕਿਉਂਕਿ ਜਿਹੜੇ ਉਦੋਂ 20-25 ਸਾਲ ਦੇ ਸੀ ਉਹ 1980-81 ਜੰਮੇ ਹੋਣੇ ਆ, ਉਹਨਾਂ ਨੇ ਸੰਘਰਸ਼ ਦਾ ਵੀ ਤਾਪ ਤੇਜ ਦੇਖਿਆ ਹੋਊਗਾ ਤੇ ਉਹਨਾਂ ਦੇ ਅੰਦਰ ਕਰੰਟ ਜ਼ਿਆਦਾ ਸੀ ਤੇ ਉਹਨਾਂ ਸਾਹਮਣੇ ਅਸੀਂ ਹਾਰ ਗਏ। ਪਰ ਹੁਣ ਜਿਹੜੇ ਇਸ ਵੇਲੇ ਨੌਜਵਾਨ 20 ਤੋਂ 40 ਸਾਲ ਦੇ ਵਿਚਾਲੇ ਆ, ਉਹਨਾਂ ਅੰਦਰ ਸ਼ਾਇਦ ਉਹੋ ਜਿਹਾ ਜਜ਼ਬਾ ਨਾ ਹੋਵੇ। ਦੂਜਾ, ਇਹਨਾਂ ਨੂੰ ਇਹ ਲੱਗਦਾ ਕਿ ਬਾਦਲ ਸਾਹਿਬ ਹੈ ਨਹੀਂ, ਕੌੜਾ ਸਾਹਿਬ ਵੀ ਹੈ ਨਹੀਂ। ਤੇ ਹੁਣ ਅੱਗੇ ਦਿੱਲੀ ਦੇ ਵਿੱਚ ਉਦੋਂ ਅਡਵਾਨੀ ਤੇ ਵਾਜਪਾਈ ਵਰਗੇ ਸੀ, ਜਿਨ੍ਹਾਂ ਦੀਆਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਅਕਾਲੀ ਲੀਡਰਾਂ ਨਾਲ ਸਾਂਝਾ ਸੀ। ਤੇ ਅਕਾਲੀ ਲੀਡਰ ਜਦੋਂ ਦਬਾਅ ਹੇਠ ਆਏ ਤਾਂ ਉਦੋਂ ਵਾਜਪਾਈ ਦੇ ਕਹਿਣ ਤੇ, ਅਡਵਾਨੀ ਦੇ ਕਹਿਣ ਤੇ ਆਰਐਸਐਸ ਨੂੰ ਭਾਗਵੇਂ ਏਜੰਡੇ ਵੱਲ ਨੂੰ ਰੁਕਣਾ ਪੈ ਗਿਆ। ਪਰ ਹੁਣ ਤਾਂ ਇਹੋ ਜਿਹੀ ਕੋਈ ਗੱਲ ਹੀ ਨਹੀਂ। ਇੱਕ ਤਾਂ ਅਕਾਲੀ ਲੀਡਰਾਂ 'ਚ ਜਾਂ ਸਿੱਖ ਲੀਡਰਾਂ 'ਚ ਕੋਈ ਇਹੋ ਜਿਹਾ ਦਿਖਦਾ ਨਹੀਂ ਜਿਹੜਾ ਬੀਜੇਪੀ ਦੇ, ਆਰਐਸਐਸ ਦੇ ਏਜੰਡੇ ਸਾਹਮਣੇ ਆਕੜ ਕੇ ਖੜ ਸਕੇ। ਉਲਟਾ ਇਹ ਤਾਂ ਉਹਨਾਂ ਤੋਂ ਮੂਹਰੇ ਹੋ ਕੇ ਪੰਥ ਦੇ ਖਿਲਾਫ ਭਗਾਈ ਮਾਰਨ ਵਾਲੇ ਨੇ। ਆ ਦੇਖਿਆ ਨਹੀਂ ਜਦੋਂ ਭਾਈ ਅਮਰਤਪਾਲ ਸਿੰਘ ਸੀ ਇੱਥੇ, ਕਿਵੇਂ ਮਜੀਠੀਆ ਜਾਂ ਹੋਰ ਕਈਆਂ ਨੇ ਕੀ ਕੁਛ ਕੀਤਾ। ਸੋ ਇੱਕ ਤਾਂ ਇਹ ਹੈ ਕਿ ਸਿੱਖ ਲੀਡਰਾਂ ਦੇ ਵਿੱਚ ਇਹਨਾਂ ਨੂੰ ਲੱਗਦਾ ਕੋਈ ਤੰਤ ਹੈ ਨਹੀਂ। ਦੂਜਾ, ਇਹਨਾਂ ਨੂੰ ਸਿੱਖ ਜਵਾਨੀ ਤੋਂ ਲੱਗਦਾ ਵੀ ਉਹੋ ਜਿਹਾ ਕਰੰਟ ਹੈ ਨਹੀਂ। ਸੋ ਕੋਈ ਨਾ ਕੋਈ ਪੰਗਾ, ਕੋਈ ਨਾ ਕੋਈ ਪਵਾੜਾ ਆਉਣ ਵਾਲੇ ਦਿਨਾਂ 'ਚ ਖੜਾ ਕਰਨਗੇ। ਉਹਦੇ 'ਚ ਗ੍ਰਿਫਤਾਰੀਆਂ ਵੀ ਹੋਣਗੀਆਂ ਸਾਡੇ ਵਰਗਿਆਂ ਦੀਆਂ, ਉਹਦੇ ਵਿੱਚ ਕਈਆਂ ਦੇ ਉੱਤੇ ਮੁਕੱਦਮੇ ਵੀ ਬਣਨਗੇ ਸੱਚੇ ਝੂਠੇ, ਕਿਸੇ ਦੇ ਉੱਤੇ ਕੋਈ ਪੁੱਠਾ ਸਿੱਧਾ ਵੀ ਬਣਾ ਦੇਣਗੇ ਵੀ ਜੀ ਇਹ ਨਸ਼ੇ ਵੇਚਦਾ, ਕਿਸੇ ਤੇ ਬਣਾ ਦੇਣਗੇ ਵੀ ਇਹ ਜੀ ਆਹ ਕਰਦਾ, ਅਨੈਤਿਕ ਕੋਈ ਗੱਲ ਜੋੜ ਦੇਣਗੇ। ਮੁੱਖ ਤੌਰ ਦੇ ਉੱਤੇ ਉਹਨਾਂ ਨੇ ਜਿਹੜਾ ਮਾਤਾ ਦਾ ਮਾਲ ਆ ਉਹ ਵਧਾਉਣਾ ਤੇ ਕਲਗੀਧਰ ਦੇ ਲਾਲ ਆ ਜਿਹੜੇ ਪੰਥ ਲਈ ਡਟਦੇ ਆ, ਪੰਥਕ ਏਜੰਡੇ ਉੱਤੇ ਖੜਦੇ ਆ, ਉਹਨਾਂ ਨੂੰ ਡਰਾਉਣਾ ਧਮਕਾਉਣਾ ਵੀ ਨਹੀਂ ਕੇਸ ਪਾ ਕੇ ਜੇਲ੍ਹ ਭੇਜ ਦਿਆਂਗੇ, ਨਹੀਂ ਕਤਲ ਕਰਵਾ ਦਿਆਂਗੇ। ਜਿਵੇਂ ਪਿਛਲੇ ਦਿਨਾਂ ਦੇ ਵਿੱਚ ਪੰਥ ਲਈ ਗੱਲ ਕਰਨ ਵਾਲੇ 3 ਜਿਹੜੇ ਚਿਹਰੇ ਆ ਉਹ ਖਤਮ ਕੀਤੇ ਗਏ ਆ। ਸਿੱਧੂ ਮੂਸੇਵਾਲਾ ਜਿਹਨੇ SYL ਦਾ ਗਾਣਾ ਗਾਇਆ ਸੀ, ਜਾਂ ਜਿਹੜਾ ਨੰਗਲ ਅੰਬੀਆਂ ਵਾਲਾ ਸੰਦੀਪ ਤੇ ਇੱਕ ਦੀਪ ਸਿੱਧੂ। ਇਸ ਤਰੀਕੇ ਦੇ ਕਤਲ ਹੋਰ ਵੀ ਹੋ ਸਕਦੇ। ਇਹ ਸਾਰਾ ਕੁਝ ਸਾਨੂੰ ਧਿਆਨ 'ਚ ਰੱਖ ਕੇ ਆਪਣੀ ਕੌਮ ਦਾ ਏਜੰਡਾ ਸੈੱਟ ਕਰਨਾ ਪਊ। ਹੁਣ ਤੋਂ ਹੀ ਮੀਟਿੰਗਾਂ ਕਰਨੀਆਂ ਪੈਣਗੀਆਂ। ਜੇ ਇਹਨਾਂ ਨੇ ਮਥੁਰਾ 'ਚ ਮੀਟਿੰਗ ਕਰ ਲਈ ਆ ਤਾਂ ਸਿੱਖਾਂ ਨੂੰ ਵੀ ਚਾਹੀਦਾ ਵੀ ਆਪਦੀ ਤਿਆਰੀ ਕਰਨ ਤੇ ਜੋ ਕੁਝ ਹਿੰਦੂਤਵਾ ਨੇ ਪਹਿਲਾਂ ਕਿਹਾ ਹੋਇਆ ਵੀ ਲੁਕੀ ਛਿਪੀ ਗੱਲ ਤਾਂ ਹੈ ਨਹੀਂ। ਜੇ ਹੋਰ ਕੁਝ ਨਹੀਂ ਤਾਂ ਆ ਜਿਹੜਾ ਸੁਖਪ੍ਰੀਤ ਸਿੰਘ ਉਦੋਕੇ ਦੀ ਇੱਕ ਕਿਤਾਬ ਸੀ ਤਵੇ ਰੋਸ ਜਾਗਿਓ, ਉਹਦੇ 'ਚ ਉਹਨੇ ਸਾਰਾ ਹੀ ਡਾਟਾ ਜਿਹਾ ਇਹਨਾਂ ਦਾ ਇਕੱਠਾ ਕਰਕੇ ਦਿੱਤਾ ਹੋਇਆ ਵੀ ਇਹ ਕੀ ਕੁਛ ਭਗਾਈ ਮਾਰਦੇ ਤੇ ਹਰ ਗੱਲ ਦਾ ਜਵਾਬ ਵੀ ਹੈ। ਤੇ ਸਾਡੇ ਕੋਲੇ ਗੁਰਬਾਣੀ ਆ, ਇਤਿਹਾਸ ਆ, ਸਾਰੀਆਂ ਚੀਜ਼ਾਂ ਦੇ ਉੱਤੇ ਆਪਾਂ ਧਿਆਨ ਦੇ ਕੇ ਕੌਮ ਦੇ ਇਸ ਮਸਲੇ ਦੇ ਲਈ ਤਿਆਰੀ ਕਰੀਏ। ਮੌਕੇ ਦੇ ਉੱਤੇ ਐਵੇਂ ਟੰਬੇ ਚੱਕਦੇ ਫਿਰੀਏ, ਉਹਦੇ ਨਾਲੋਂ ਪਹਿਲਾਂ ਜੇ ਤਿਆਰੀ ਕੀਤੀ ਹੋ ਵਧੀਆ। ਹੁਣ ਇਹ ਚਾਹੀਦਾ ਕਿ ਹੁਣ ਤੋਂ ਹੀ ਆਰਐਸਐਸ ਦੇ ਬਾਰੇ, ਉਹਨਾਂ ਦੇ ਏਜੰਡੇ ਬਾਰੇ, ਉਹਨਾਂ ਦੇ ਸਾਰੇ ਪ੍ਰੋਗਰਾਮ ਬਾਰੇ ਸਿੱਖ ਸੰਗਤਾਂ ਦੇ ਵਿੱਚ ਵੱਧ ਤੋਂ ਵੱਧ ਜਾਣਕਾਰੀ ਦਿੱਤੀ ਜਾਵੇ, ਤਾਂ ਕਿ ਜਦੋਂ ਇਹ ਇੱਥੇ ਗੰਦ ਜਾ ਪਾਉਣ ਉਦੋਂ ਆਪਾਂ ਪਹਿਲੇ ਤਿਆਰ ਰਹੀਏ। ਸੋ ਅੱਜ ਲਈ ਇੰਨੇ ਕਾਫੀ। ਕੱਲ ਫੇਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।